ਪੰਜਾਬੀ ਰੇਡੀਓ ਜੋ ਐਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਾਡੇ ਨਾਲ ਜੁੜਨਗੇ ਬਲਤੇਜ ਪੰਨਾ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਹੋ ਰਿਹਾ ਹੈ। ਗੱਲਬਾਤ ਕਰਾਂਗੇ। ਗੱਲਬਾਤ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪੋਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ। ਆਪ ਸਭ ਤੱਕ ਪਹੁੰਚਾਇਆ ਜੀ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਵਾਲੇ, ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦੇ ਤੁਸੀਂ ਪੀਜ਼ੇ ਔਡਰ ਕਰ ਸਕਦੇ ਹੋ, ਵੈਜ ਨਾਨ ਵੈਜ, ਅਤੇ ਇਹਨਾਂ ਦੀਆਂ ਸਵਾਦਿਸ਼ਟ ਮਠਿਆਈਆਂ ਦਾ ਵੀ ਤੁਸੀਂ ਸਵਾਦ ਚੱਖ ਸਕਦੇ ਹੋ। ਪੀਜ਼ਾ ਔਡਰ ਕਰਨ ਲਈ ਤੁਸੀਂ ਵਿਜ਼ਿਟ ਕਰ ਸਕਦੇ ਹੋ www.chicagopizza.twist.com 'ਤੇ 10% ਤੁਹਾਨੂੰ ਆਫ ਮਿਲੇਗਾ ਕੋਡ 1313। ਸਾਡੇ ਅਗਲੇ ਸਪੋਂਸਰ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸਾਨੂੰ ਦਿੱਤਾ, ਜਿਨ੍ਹਾਂ ਦਾ ਫੋਨ ਨੰਬਰ 4082722500। ਗੁਰਦੀਪ ਸਿੰਘ ਵਿਰਦੀ ਕਲੋਵਸ, ਇਸ਼ਾਨਜੀਤ ਸਿੰਘ ਕਲੋਟੀ ਜੋ ਬਸੜੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਬਹਾਦਰ ਸਿੰਘ ਗਿੱਲ ਫੌਲਰ ਤੋਂ, ਰਣਵੀਰ ਸਿੰਘ ਰਾਣਾ, ਸੁਰਿੰਦਰ ਸਿੰਘ ਚੌਹਾਨ, ਸਤਨਾਮ ਸਿੰਘ ਅਤੇ ਸੁਖਚੈਨ ਸਿੰਘ ਜੀ ਬੇਕਰਸਫੀਲਡ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਗੱਲ ਕਰਦੇ ਹਾਂ ਜੀ ਸ਼ੁਰੂ ਕੈਪਟਨ ਅਮਰਿੰਦਰ ਸਿੰਘ ਤੋਂ। ਅੰਮ੍ਰਿਤਸਰ ਦੇ ਵਿੱਚ ਜਿਹੜਾ ਜ਼ਮੀਨ ਘੁਟਾਲਾ ਆ, ਉਸਨੇ ਇਸ ਦੀਆਂ ਮੁਸ਼ਕਿਲਾਂ ਵਧਾਈਆਂ। ਬਿਲਕੁਲ ਜੀ, ਇਸ ਲਈ ਇਹ ਜਿਹੜਾ ਪੰਜਾਬ ਵਿਜੀਲੈਂਸ ਬਿਊਰੋ ਦੇ ਵੱਲੋਂ ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਦਾ ਜਿਹੜਾ ਬੜਾ ਚਰਚਿਤ 32 ਏਕੜ ਜ਼ਮੀਨ ਘੁਟਾਲਾ ਸੀਗਾ ਜੀ, ਇਹਦੇ ਵਿੱਚ ਨਾਮਜ਼ਦ ਸੂਬੇ ਦੇ ਮੁੱਖ ਮੰਤਰੀ ਹੋਰਾਂ ਦੀਆਂ ਮੁਸ਼ਕਿਲਾਂ ਜਿਹੜੀਆਂ ਜੀ ਉਹ ਵੱਧ ਗਈਆਂ ਨੇ, ਕਿਉਂਕਿ ਸੁਪਰੀਮ ਕੋਰਟ ਦੇ 5 ਜੱਜਾਂ ਦੇ ਉੱਤੇ ਆਧਾਰਿਤ ਜਿਹੜਾ ਸੰਵਿਧਾਨਕ ਬੈਂਚ ਹੈ, ਉਹਨੇ ਪਿਛਲੇ ਦਿਨੀ ਇੱਕ ਜਿਹੜਾ ਫੈਸਲਾ ਕੀਤਾ, ਉਹਦਾ ਅਸਰ ਇਸ ਕੇਸ ਦੇ ਉੱਤੇ ਵੀ ਪਊਗਾ ਜੀ ਸਿੱਧਾ। ਸੁਪਰੀਮ ਕੋਰਟ ਦੇ ਇਹਨਾਂ ਜਿਹੜੇ ਦਿਸ਼ਾ ਨਿਰਦੇਸ਼ਾਂ ਦੇ ਨਾਲ ਮੁੱਖ ਮੰਤਰੀ ਹੋਰਾਂ ਦੇ ਵਿਰੁੱਧ ਗਵਾਹ ਬਣਨ ਦੀ ਪੇਸ਼ਕਸ਼ ਕਰਨ ਵਾਲੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਹੀਰ ਦਵਿੰਦਰ ਸਿੰਘ ਹੋਰਾਂ ਦਾ ਪੱਖ ਜ਼ਿਆਦਾ ਮਜ਼ਬੂਤ ਜਿਹੜਾ ਜੀ ਹੋ ਗਿਆ। ਸੁਪਰੀਮ ਕੋਰਟ ਦੇ ਫੈਸਲੇ ਦੇ ਨਾਲ ਜਿਹੜੇ ਮੁੱਖ ਮੰਤਰੀ ਨੇ ਸਣੇ ਉਹਨਾਂ ਦੇ ਹੋਰ ਰਾਜਸੀ ਆਗੂਆਂ ਤੇ ਰਿਟਾਇਰਡ ਅਧਿਕਾਰੀਆਂ ਦੇ ਵਿਰੁੱਧ ਮੋਹਾਲੀ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਜਿਹੜੇ ਨੇ ਉਹਨਾਂ ਦੀ ਅਦਾਲਤ ਦੇ ਵਿੱਚ ਚੱਲ ਰਹੇ ਕੇਸ ਦੇ ਵਿੱਚ ਹੁਣ ਇੱਕ ਨਵਾਂ ਮੋੜ ਜਿਹੜਾ ਜੀ ਆ ਸਕਦਾ ਹੈ, ਜਿਹਦੇ ਅਨੁਸਾਰ ਵਿਧਾਨ ਸਭਾ ਦੀ ਸਪੈਸ਼ਲ ਕਮੇਟੀ ਦੀ ਰਿਪੋਰਟ, ਜਿਹਨੇ ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਦੀ ਜ਼ਮੀਨ ਘੁਟਾਲੇ ਸੰਬੰਧੀ ਵੀਰ ਦਵਿੰਦਰ ਸਿੰਘ ਹੋਰਾਂ ਦੇ ਨਿਸ਼ਾਨ ਵਾਲੇ ਪ੍ਰਸ਼ਨ ਨੰਬਰ ਦੀ ਦ੍ਰਿਸ਼ਟੀ ਦੇ ਵਿੱਚ ਪੜਤਾਲ ਕੀਤੀ ਸੀ, ਉਹ ਸਾਰੀ ਦੀ ਸਾਰੀ ਰਿਪੋਰਟ ਹੁਣ ਗਵਾਹੀ ਦੇ ਤੌਰ ਦੇ ਉੱਤੇ ਜਿਹੜੀ ਹੈ ਜੀ ਉਹ ਮੰਨੀ ਜਾ ਸਕਦੀ ਹੈ। ਇਹ ਦੱਸੀਏ ਕਿ ਜਿਹੜਾ ਵਿਜੀਲੈਂਸ ਬਿਊਰੋ ਸੀਗਾ ਜੀ, ਉਹਨੇ ਇਹ ਮਾਮਲਾ ਵਾਪਸ ਲੈਣ ਦੀ ਐਪਲੀਕੇਸ਼ਨ ਜਿਹੜੀ ਉਹ ਪਾਈ ਸੀ, ਜਦੋਂ ਕਿ ਅਦਾਲਤ ਨੇ ਇਹ ਮੰਨੀ ਨਹੀਂ, ਤੇ ਬਾਅਦ ਦੇ ਵਿੱਚ ਇਹਦੇ ਵਿੱਚ ਵੀਰ ਦਵਿੰਦਰ ਸਿੰਘ ਹੋਰੀ ਜਿਹੜੇ ਜੀ ਉਹ ਸ਼ਾਮਲ ਹੋ ਗਏ, ਕਿਉਂਕਿ ਵੀਰ ਦਵਿੰਦਰ ਸਿੰਘ ਹੋਰਾਂ ਨੇ ਇਹ ਮਸਲਾ ਪੰਜਾਬ ਵਿਧਾਨ ਸਭਾ ਦੇ ਵਿੱਚ ਜਿਹੜਾ ਜੀ ਉਹ ਚੁੱਕਿਆ ਸੀਗਾ। ਇਸ ਕਰਕੇ ਉਹਨਾਂ ਦੇ ਕੋਲੇ ਉਹ ਪ੍ਰੂਫ ਵੱਡਾ ਜੀ, ਉਹ ਕਹਿੰਦੇ ਜੀ ਕਿ ਮੇਰੇ ਕੋਲੇ ਇਹਦੀ ਸਾਰੀ ਜਿਹੜੀ ਹੈ ਜੀ ਉਹ ਡਿਟੇਲ ਹੈ, ਔਰ ਉਹਨਾਂ ਨੇ ਆਪਣੇ ਆਪ ਨੂੰ ਜਿਹੜਾ ਜੀ ਅਦਾਲਤ ਦੇ ਸਾਹਮਣੇ ਪੇਸ਼ ਕਰਕੇ ਇਹਦੇ ਉੱਤੇ ਆਪਣੀ ਗਵਾਹੀ ਦੇਣ ਦੀ ਜਿਹੜੀ ਉਹ ਗੱਲ ਕਹੀ ਸੀਗੀ। ਹੁਣ ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਆਇਆ ਜੀ, ਉਹ ਬਿਨਾਂ ਕਿਸੇ ਸ਼ੱਕ ਦੇ ਕੁਝ ਮੁਸ਼ਕਿਲਾਂ ਤਾਂ ਜਿਹੜੀਆਂ ਜੀ ਉਹ ਵਧਾ ਸਕਦਾ ਜੀ। ਅਤੇ ਅੱਗੇ ਮਿਡਲ ਈਸਟ ਤੋਂ ਆਏ ਹਰਜੀਤ ਮਸੀਹ ਦੀ ਜੇ ਗੱਲ ਕਰੀਏ, ਜੋ ਇੱਕ ਗਵਾਹ ਸੀਗਾ, ਜਿਹੜੇ ਮਾਰ ਦਿੱਤੇ ਗਏ ਸੀਗੇ, ਉਸਨੇ ਵੀ ਨੌਕਰੀ ਦੀ ਮੰਗ ਕੀਤੀ। ਇਹਨੇ ਤਾਂ ਵਿਚਾਰੇ ਨੇ ਤੁਸੀਂ ਕਹਿ ਲਓ ਕਿ ਕਈ ਸੰਤਾਪ ਜਿਹੜੇ ਆ ਨਾ ਜੀ ਉਹ ਭੋਗੇ ਆ, ਦੂਹਰੇ ਸੰਤਾਪ ਜਿਹੜੇ ਉਹ ਭੋਗੇ ਆ। ਰੋਜ਼ੀ ਰੋਟੀ ਦੀ ਖਾਤਰ ਜਿਹੜਾ ਸੀਗਾ ਜੀ ਇਰਾਕ ਦੇ ਵਿੱਚ ਗਿਆ ਜਿਹੜਾ ਹਰਜੀਤ ਮਸੀਹ ਸੀਗਾ, ਉੱਥੇ ਜਦੋਂ ਅੱਤਵਾਦੀਆਂ ਨੇ ਇਹ 39 ਭਾਰਤੀ ਜਿਹੜੇ ਸੀਗੇ ਜੀ ਉਹ ਅਗਵਾ ਕਰ ਲਏ 2014 ਦੇ ਵਿੱਚ, ਉਦੋਂ ਇਹ ਜਿਹੜਾ ਜੀ ਬਚ ਗਿਆ ਉਹਨਾਂ ਤੋਂ ਕਿਸੇ ਤਰੀਕੇ ਦੇ ਨਾਲ, ਕਿਸਮਤ ਦੇ ਨਾਲ ਜਿਹੜਾ ਜੀ ਬਚ ਗਿਆ, ਕੋਈ ਚੁਸਤੀ ਨਹੀਂ। ਉੱਥੇ ਉਹ ਕਹਿੰਦਾ ਕਿ ਉਹਦੇ ਉੱਤੇ ਡੈਡ ਬੋਡੀਜ਼ ਜਿਹੜੀਆਂ ਉਹ ਡਿੱਗ ਪਈਆਂ। ਬਾਅਦ ਦੇ ਵਿੱਚ ਉੱਥੋਂ ਆਇਆ, ਇੱਥੇ ਆ ਕੇ ਉਹਨੇ ਪੰਜਾਬ ਦੇ ਵਿੱਚ ਆਪਣਾ ਦੁੱਖੜਾ ਜਿਹੜਾ ਜੀ ਰੋਇਆ, ਔਰ ਇਹ ਗੱਲ ਕਹੀ ਕਿ ਉਹ ਬਚ ਗਿਆ, ਪਰ ਬਾਕੀ ਜਿਹੜੇ ਸੀ ਉਹ ਅੱਤਵਾਦੀਆਂ ਨੇ ਮਾਰ ਦਿੱਤੇ। ਔਰ ਜੋ ਕੁਛ ਬਾਅਦ ਦੇ ਵਿੱਚ ਹੋਇਆ, ਸਰਕਾਰ ਕਿੰਨੀ ਦੇਰ ਜਿਹੜੀ ਸੀ ਉਹ ਝੂਠ ਬੋਲਦੀ ਰਹੀ ਕੇਂਦਰ ਵਿਚਲੀ ਕਿ ਨਹੀਂ ਉਹ ਹੈਗੇ ਨੇ, ਸਾਡੇ ਸੰਪਰਕ ਦੇ ਵਿੱਚ ਨੇ, ਹੁਣ ਇੱਥੋਂ ਚਲੇ ਗਿਆ, ਅੱਗੇ ਚਲੇ ਗਿਆ, ਇੱਧਰ ਨੂੰ ਚਲੇ ਗਿਆ, ਤੇ ਬਾਅਦ ਦੇ ਵਿੱਚ ਸਰਕਾਰ ਨੂੰ ਜਿਹੜਾ ਸੀਗਾ ਜੀ ਜਿਹੜੇ ਵਿਦੇਸ਼ ਮੰਤਰੀ ਨੇ ਉਹਨਾਂ ਨੂੰ ਕਹਿਣਾ ਪਿਆ ਜੀ, ਦੱਸਣਾ ਪਿਆ ਕਿ ਨਹੀਂ ਉਹ ਨਹੀਂ ਹੈਗੇ, ਤੇ ਉਹਨਾਂ ਦੇ ਜਿਹੜੇ ਕੁਛ ਬਚੇ ਹੋਏ ਜਿਹੜੇ ਜੀ ਅੰਗ ਸਨ ਉਹ ਪਿਛਲੇ ਦਿਨਾਂ ਦੇ ਵਿੱਚ ਇੱਥੇ ਆਏ ਨੇ। ਚਰਚਾ ਜਿਹੜੀ ਹੈ ਜੀ ਉਹ ਰਹੀ ਹੈ। ਪੰਜਾਬ ਸਰਕਾਰ ਦੀ ਜਿਹੜੀ ਮੰਤਰੀ ਮੰਡਲ ਦੀ ਮੀਟਿੰਗ ਹੋਈ ਸੀ, ਉਹਦੇ ਵਿੱਚ 5-5 ਲੱਖ ਰੁਪਈਆ ਇਹਨਾਂ ਮ੍ਰਿਤਕ ਜਿਹੜੇ ਪਰਿਵਾਰ ਨੇ ਉਹਨਾਂ ਨੂੰ ਦੇਣ ਦੀ ਗੱਲ
ਜਿਹੜੀ ਹੈ ਜੀ ਉਹ ਪਾਸ ਕੀਤੀ ਗਈ ਆ। ਔਰ ਇਸ ਤੋਂ ਇਲਾਵਾ ਸਰਕਾਰ ਨੇ ਨੌਕਰੀ ਜਿਹੜੀ ਹੈ ਜੀ ਉਹਨਾਂ ਦੀ ਕੁਆਲੀਫਿਕੇਸ਼ਨ ਦੇ ਆਧਾਰ ਦੇ ਉੱਤੇ ਕਿਸੇ ਇੱਕ ਜੀਅ ਨੂੰ ਦੇਣ ਦੀ ਗੱਲ ਜਿਹੜੀ ਆ ਉਹ ਕੀਤੀ ਆ। ਇਹ ਜਿਹੜਾ ਹਰਜੀਤ ਮਸੀਹ ਹੈ ਜੀ, ਇਹ ਵਿਚਾਰਾ ਦੱਸ ਕੇ ਇੱਥੇ ਫਸ ਗਿਆ। ਮੁੜ ਕੇ ਜਿਹੜੀਆਂ ਕੇਂਦਰੀ ਏਜੰਸੀਆਂ ਨੇ ਉਹ ਜਿਵੇਂ ਉਹਨੂੰ ਹਰਜੀਤ ਮਸੀਹ ਨੂੰ ਲਈ ਫਿਰਦੀਆਂ ਰਹੀਆਂ ਨੇ ਮਹੀਨਿਆਂ ਤੱਕ, ਕਦੀ ਕਿਤੇ ਲਕੋਤਾ ਕਦੀ ਕਿਤੇ ਲਕੋਤਾ, ਉਹਦੇ ਉੱਤੇ ਮਾਮਲੇ ਵੀ ਜਿਹੜੇ ਸੀਗੇ ਜੀ ਉਹ ਦਰਜ ਕਰਤੇ ਤਾਂ ਕਿ ਇਹ ਆਪਣੀ ਜ਼ੁਬਾਨ ਜਿਹੜੀ ਆ ਜੀ ਉਹ ਨਾ ਖੋਲੇ। ਇਹ ਜਿਹੋ ਜਿਹੇ ਤਸੀਹਿਆਂ ਤੋਂ ਉੱਥੇ ਬਚ ਕੇ ਉਹੋ ਜਿਹੇ ਤਸੀਹੇ ਜਿਹੜੇ ਸੀਗੇ ਜੀ ਉਹ ਇੱਥੇ ਉਹਨੂੰ ਝੱਲਣੇ ਪੈ ਗਏ। ਗੁਰਦਾਸਪੁਰ ਡਿਸਟ੍ਰਿਕਟ ਦੇ ਕਸਬੇ ਕਾਲਾ ਅਫਗਾਨਾ ਦਾ ਇਹ ਰਹਿਣ ਵਾਲਾ ਜੀ, ਦਿਹਾੜੀ ਕਰਕੇ ਆਪਣਾ ਗੁਜ਼ਾਰਾ ਕਰਦਾ ਔਰ ਉਹਨੇ ਜਿਹੜੀ ਹੈ ਜੀ ਇਹ ਗੱਲ ਕਹੀ ਆ। ਹੁਣ ਉਹਨੇ ਸਰਕਾਰ ਨੂੰ ਜਿਹੜੀ ਆ ਉਹ ਚਿੱਠੀ ਲਿਖੀ ਆ ਕਿ ਹੁਣ ਜਦੋਂ ਤੁਸੀਂ ਇਹ ਮੰਨ ਲਿਆ ਕਿ ਮੇਰੇ ਵਾਲੀ ਜਿਹੜੀ ਗੱਲ ਸੀ ਔਰ ਇਹ ਸਾਰੇ ਦੇ ਸਾਰੇ ਲੋਕ ਜਿਹੜੇ ਮਾਰੇ ਗਏ ਸੀਗੇ ਮੌਸੂਲ ਦੇ ਵਿੱਚ, ਕਿ ਉਹਨਾਂ ਨੇ ਜਿਹੜੀ ਹੈ ਜੀ ਇਹ ਗੱਲ ਕਹੀ ਆ ਕਿ ਉਹਨਾਂ ਦੇ ਪਰਿਵਾਰਾਂ ਦੇ ਨਾਲ ਤਾਂ ਤੁਸੀਂ ਜਿਹੜੀ ਹਮਦਰਦੀ ਕਰ ਰਹੇ ਹੋ, ਪਰ ਉਹ ਕਹਿੰਦਾ ਕਿ ਸੱਚ ਦੱਸਣ ਦੇ ਵਾਸਤੇ ਮੈਨੂੰ ਇੱਥੇ ਜਿਹੜਾ ਤਸ਼ੱਦਦ ਵੀ ਝੱਲਣਾ ਪਿਆ ਔਰ ਹੁਣ ਮੇਰੇ ਕੋਲੇ ਕੋਈ ਰੋਜ਼ੀ ਰੋਟੀ ਦਾ ਸਾਧਨ ਨਹੀਂ ਹੈਗਾ। ਉਹ ਕਹਿੰਦਾ ਉਹਨਾਂ ਦੇ ਪਰਿਵਾਰਾਂ ਦੇ ਇੱਕ ਜਾਣੇ ਨੂੰ ਨੌਕਰੀ ਦੇਣ ਦੀ ਤੁਸੀਂ ਗੱਲ ਕੀਤੀ ਆ ਤੇ ਉਹਨਾਂ ਦੀ ਵਿੱਤੀ ਸਹਾਇਤਾ ਵੀ ਕੀਤੀ ਆ। ਉਹਨੇ ਇਹ ਗੱਲ ਕਹੀ ਆ ਕਿ ਜਿਹੜੇ ਪ੍ਰਮੁੱਖ ਸਕੱਤਰ ਨੇ ਮੁੱਖ ਮੰਤਰੀ ਹੋਰਾਂ ਦੇ, ਉਹਨਾਂ ਨੂੰ 9 ਅਪ੍ਰੈਲ ਨੂੰ ਇੱਕ ਐਪਲੀਕੇਸ਼ਨ ਦੇ ਕੇ ਜਿਹੜਾ ਦੀ ਨੌਕਰੀ ਦੇਣ ਤੇ ਸਹਾਇਤਾ ਦੇਣ ਦੀ ਮੰਗ ਕੀਤੀ ਸੀਗੀ। ਉਹਦੀ ਇਹ ਬੇਨਤੀ ਜਿਹੜੀ ਆ ਜੀ ਉਹ ਰੱਦ ਕਰ ਦਿੱਤੀ ਗਈ ਹੈ। ਪਰ ਸਰਕਾਰ ਨੇ ਹੁਣ ਉਹਦੀ ਅਰਜ਼ੀ ਮੁੜ ਜਿਹੜੀ ਹੈ ਜੀ ਵਸੇਵਾ ਵਿਭਾਗ ਨੂੰ ਜਿਹੜੀ ਆ ਉਹ ਭੇਜੀ ਆ ਔਰ ਜਿਹੜਾ ਹਰਜੀਤ ਆ ਜੀ ਉਹਦਾ ਪਿਓ ਸਿਰ ਦੇ ਉੱਤੇ ਨਹੀਂ ਰਿਹਾ ਔਰ ਉਹਦੀ ਮਾਂ ਜਿਹੜੀ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਕੰਮ ਕਰਦੀ ਹੈ। ਵੈਸੇ ਦੇਖਿਆ ਜਾਵੇ ਤਾਂ ਜਿਹੜੀ ਹਰਜੀਤ ਦੀ ਗੱਲ ਜਾਂ ਉਹਦੇ ਵਾਸਤੇ ਜਿਹੜੇ ਖੜੇ ਨੇ ਉਹ ਗੱਲ ਤਾਂ ਸਹੀ ਹੈ ਜੀ। ਜਿਹੜੇ ਦੁਨੀਆ ਵਿੱਚ ਨਹੀਂ ਰਹੇ, ਬਹੁਤ ਦੁੱਖ ਵਾਲੀ ਜਿਹੜੀ ਹੈ ਜੀ ਉਹ ਗੱਲ ਆ। ਉਹਨਾਂ ਦੇ ਪਰਿਵਾਰਾਂ ਦੀ ਮਦਦ ਕਰਨੀ ਵੀ ਗਲਤ ਨਹੀਂ ਗੀ, ਨਾ ਉਹਨਾਂ ਦੇ ਜਿਹੜੇ ਪਰਿਵਾਰ ਦੇ ਕਿਸੇ ਜੀਅ ਨੂੰ ਨੌਕਰੀ ਦੇਣੀ ਕੋਈ ਗਲਤ ਹੈ, ਉਹਨਾਂ ਦਾ ਵਿਰੋਧ ਨੀਗਾ ਉਸ ਚੀਜ਼ ਦਾ। ਪਰ ਜਿਹੜਾ ਇੱਕ ਜਿਉਂਦੀ ਜਾਨ ਜਿਹੜੀ ਹੈ ਜੀ ਤੁਰੀ ਫਿਰਦੀ ਆ, ਜਿਹਨੇ ਗਲਤੀ ਸਿਰਫ ਇਹ ਕਰ ਲਈ ਕਿ ਉਹਨੇ ਸੱਚ ਬੋਲ ਦਿੱਤਾ ਔਰ ਉਹ ਜੇ ਤਾਂ ਉਹ ਝੂਠ ਨਿਕਲਿਆ ਹੋਵੇ ਫਿਰ ਤਾਂ ਜਿਹੜਾ ਜੀ ਉਹ ਮੰਨਿਆ ਜਾਵੇ। ਉਹਦੀ ਗੱਲ ਜਿਹੜੀ ਸੀ ਉਹ ਬਿਲਕੁਲ ਸੱਚੀ ਨਿਕਲੀ। ਹਾਂ, ਸਾਲਾਂ ਬਾਅਦ ਸਰਕਾਰ ਨੇ ਮੰਨਿਆ ਤੇ ਅੱਜ ਉਹ ਵਿਚਾਰਾ ਜਿਹੜਾ ਦੀ ਦਿਹਾੜੀ ਦੱਪਾ ਕਰਕੇ ਆਪਣਾ ਢਿੱਡ ਜਿਹੜਾ ਦੀ ਉਹ ਭਰ ਰਿਹਾ। ਜੇ ਸਰਕਾਰ ਉਹਦੀ ਵੀ ਮਦਦ ਕਰ ਦਿੰਦੀ ਆ, ਬਾਕੀਆਂ ਦੀ ਜਿਹੜੀ ਕੀਤੀ ਆ, ਤੇ ਮੇਰਾ ਨਹੀਂ ਖਿਆਲ ਇਹਦੇ ਵਿੱਚ ਜਿਹੜਾ ਦੀ ਬਹੁਤ ਵੱਡਾ ਕੋਈ ਫਰਕ ਪੈ ਸਕਦਾ ਹੈ। ਬਿਲਕੁਲ ਜੀ, ਉਹ ਤਾਂ ਜਿਉਂਦਾ ਜਾਗਦਾ, ਉਹਨੂੰ ਤਾਂ ਜ਼ਰੂਰ ਦੇਣੀ ਚਾਹੀਦੀ ਆ। ਅਤੇ ਅੱਗੇ ਆਪਾਂ ਪੰਜਾਬ ਦੇ ਸਕੂਲਾਂ ਦੀ ਜੇ ਗੱਲ ਕਰੀਏ ਤੇ ਸਰਕਾਰੀ ਸਕੂਲਾਂ ਦੇ ਵਿੱਚ ਖਾਸ ਕਰਕੇ ਬੱਚਿਆਂ ਦੀ ਗਿਣਤੀ ਜਿਹੜੀ ਆ ਉਹ ਕਿਉਂ ਘਟ ਰਹੀ ਆ, ਉਸ ਦਾ ਦੂਸਰਾ ਪਾਸਾ ਦੇਖੀਏ, ਟੀਚਰਾਂ ਦੀ ਤਨਖਾਹ ਵੱਧ ਰਹੀ ਆ ਪਰ ਬੱਚਿਆਂ ਦੀ ਗਿਣਤੀ ਬੜੀ ਘਟ ਰਹੀ ਆ। ਬਿਲਕੁਲ ਜੀ, ਐਕਚੁਅਲੀ ਇਹ ਡੇ ਬਾਈ ਡੇ ਕਿਉਂ ਘਟੀ ਜਾ ਰਹੀ ਹੈ ਜੀ। ਚਾਹੇ ਉਹ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਹੋਵੇ, ਜਿਹਦੇ ਵਾਸਤੇ ਹਜ਼ਾਰਾਂ ਜਿਹੜੇ ਟੀਚਰ ਆ ਜੀ ਉਹ ਸਕੂਲਾਂ ਚੋਂ ਕੱਢ ਕੇ ਫੀਲਡ ਦੇ ਵਿੱਚ ਜਿਹੜਾ ਜੀ ਉਹ ਲਾਏ ਹੋਏ ਆ। ਹੁਣ ਸਰਕਾਰ ਦੀਆਂ ਪਾਲਿਸੀਜ਼ ਜਿਹੜੀਆਂ ਜੀ ਉਹ ਕਿੱਥੇ ਕੰਮ ਨਹੀਂ ਕਰ ਰਹੀਆਂ, ਇਹ ਬਹੁਤ ਵੱਡਾ ਸਵਾਲ ਹੈ ਜੀ। ਆਪਾਂ ਗੱਲ ਸਾਰੀ ਮੈਂ ਤੁਹਾਨੂੰ ਡਿਟੇਲ ਦੱਸੀ ਸੀ ਕਿ ਕਿਹੜੇ ਡਿਸਟ੍ਰਿਕਟ ਦੇ ਵਿੱਚ ਕਿੰਨੇ ਜਿਹੜੇ ਬੱਚੇ ਨੇ ਉਹ ਮੈਰਿਟ 'ਚ ਆਏ ਨੇ ਔਰ ਹੈਰਾਨੀ ਵਾਲੀ ਗੱਲ ਇਹ ਆ ਕਿ ਮੈਰਿਟ ਦੇ ਵਿੱਚ ਸਰਕਾਰੀ ਸਕੂਲਾਂ ਦੇ ਬੱਚੇ ਬਹੁਤ ਥੋੜੇ ਜਿਹੇ ਆਏ। ਪ੍ਰਾਈਵੇਟ ਸਕੂਲਾਂ ਦੇ ਜਿਹੜੇ ਇਹ ਐਜੂਕੇਸ਼ਨ ਬੋਰਡ ਦੇ ਜਿਹੜਾ ਵੀ ਸਿਲੇਬਸ ਪੜ੍ਹਦੇ ਆ ਉਹ ਆਏ ਨੇ। ਈਵਨ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜਿਹੜਾ ਮੋਹਾਲੀ ਤੇ ਰੋਪੜ, ਉੱਥੋਂ ਇੱਕ ਬੱਚਾ ਵੀ ਜਿਹੜਾ ਜੀ ਉਹ ਮੈਰਿਟ ਦੇ ਵਿੱਚ ਨਹੀਂ ਆਇਆ ਜੀ। ਇੰਨੇ ਮੰਦੇ ਹਾਲੀ ਜਿਹੜੇ ਰਹੇ, ਪੰਜਾਬੀ ਦੇ ਵਿੱਚੋਂ ਇੰਗਲਿਸ਼ ਦੇ ਵਿੱਚੋਂ ਵੀ ਜਿਹੜੇ ਜੀ ਉਹ ਫੇਲ ਹੋ ਗਏ। ਕਹਾਣੀ ਕਿੱਥੇ ਗਲਤ ਹੈ ਜੀ। ਇਹ ਲੋਕ ਜਿਹੜੇ ਐਜੂਕੇਸ਼ਨ ਕਰਦੇ ਨੇ, ਐਜੂਕੇਸ਼ਨ ਕਰਨਾ ਕੋਈ ਗਲਤ ਨਹੀਂਗਾ, ਪਰ ਇਹ ਪਾਲਿਸੀਜ਼ ਦੇ ਖਿਲਾਫ ਕਿਉਂ ਨਹੀਂ ਬੋਲਦੇ, ਇਹ ਕਿਉਂ ਨਹੀਂ ਦੱਸਦੇ ਕਿ ਗਲਤੀ ਜਿਹੜੀ ਹੈ ਜੀ ਉਹ ਕਿੱਥੇ ਹੋ ਰਹੀ ਹੈ, ਕਿੱਥੇ ਬੱਚੇ ਜਿਹੜੇ ਨੇ ਇਹਨਾਂ ਸਕੂਲਾਂ ਤੋਂ ਦੂਰ ਕਿਉਂ ਜਾ ਰਹੇ ਨੇ। ਇਹਦੇ 'ਚ ਕੋਈ ਸ਼ੱਕ ਨਹੀਂ ਕਿ 8ਵੀਂ ਤੱਕ ਜਿਹੜਾ ਜੀ ਫੇਲ ਨਾ ਕਰਨਾ ਇਹ ਕੋਈ ਟੀਚਰਾਂ ਦਾ ਜਿਹੜਾ ਜੀ ਪ੍ਰੋਗਰਾਮ ਨਹੀਂ ਸੀਗਾ, ਸਰਕਾਰਾਂ ਨੇ ਬਣਾਇਆ। ਪਰ ਟੀਚਰ ਇਹਨਾਂ ਚੀਜ਼ਾਂ ਦੇ ਉੱਤੇ ਵਿਰੋਧ ਕਰਦੇ ਕਦੇ ਨਹੀਂ ਸੁਣੇ। ਉਹਨਾਂ ਨੂੰ ਇਹ ਵਿਰੋਧ ਵੀ ਜਿਹੜਾ ਜੀ ਉਹ ਕਰਨਾ ਚਾਹੀਦਾ ਕਿ ਉਹਨਾਂ ਨੂੰ ਮੁਸ਼ਕਲਾਂ ਜਿਹੜੀਆਂ ਜੀ ਅੱਗੋਂ ਆਉਂਦੀਆਂ ਨੇ। ਪੰਜਾਬ ਦੇ ਸਕੂਲਾਂ ਦੇ ਵਿੱਚ ਬੱਚਿਆਂ ਦੀ ਗਿਣਤੀ ਵਧਣ ਦੀ ਜਗ੍ਹਾ ਦੇ ਉੱਤੇ ਲਗਾਤਾਰ ਜਿਹੜੀ ਹੈ ਜੀ ਉਹ ਘਟ ਰਹੀ ਆ। ਜਿਹੜੇ ਤਾਜ਼ਾ ਅੰਕੜੇ ਨੇ ਉਹ ਦੱਸਦੇ ਨੇ ਕਿ ਸੂਬੇ ਦੇ ਵਿੱਚ ਸਕੂਲਾਂ ਦੇ ਵਿੱਚ ਪਹਿਲੀ ਜਮਾਤ 'ਚ ਦਾਖਲੇ ਲੈਣ ਵਾਲਿਆਂ ਦੀ ਗਿਣਤੀ ਜਿਹੜੀ ਆ ਉਹ ਨਿਰੰਤਰ ਘੱਟਦੀ ਤੁਰੀ ਜਾਂਦੀ ਆ। 17-18 ਦੇ ਦੌਰਾਨ ਸੂਬੇ ਦੇ ਵਿੱਚ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਪਹਿਲੀ ਜਮਾਤ ਦੇ ਵਿੱਚ ਜਿਹੜਾ ਜੀ 4,63,596 ਬੱਚਿਆਂ ਨੇ ਦਾਖਲੇ ਲਏ। 8 ਸਾਲਾਂ ਦੇ ਵਿੱਚ ਪਹਿਲੇ ਸਾਲ 1011 ਦੇ ਦੌਰਾਨ ਰਾਜ ਦੇ ਸਮੂਹ ਸਕੂਲਾਂ ਦੇ ਵਿੱਚ 5,99,540 ਤਕਰੀਬਨ 6 ਲੱਖ ਬੱਚਿਆਂ ਦੇ ਦਾਖਲੇ ਜਿਹੜੇ ਸੀਗੇ ਜੀ ਉਹ ਲਏ ਸੀਗੇ। ਇਹ ਜਿਹੜਾ ਪਾੜਾ ਜੀ ਇਹ ਕਰੀਬ 1,40,000 ਦੇ 1.5 ਲੱਖ ਦੇ ਕਰੀਬ ਜਿਹੜਾ ਜੀ ਉਹ ਚਲੇ ਗਿਆ।
मतलब कि 8 साल 17-18 ਦੇ ਵਿੱਚ ਪਹਿਲੀ ਜਮਾਤ ਦੇ ਵਿੱਚ ਦਾਖਲਾ ਲੈਣ ਵਾਲੇ ਜਿਹੜੇ ਬੱਚੇ ਆ ਉਹਨਾਂ ਦੀ ਗਿਣਤੀ 8 ਸਾਲ ਪਹਿਲਾਂ ਨਾਲੋਂ ਇਹ 1,35,944 ਜਿਹੜੀ ਘਟ ਗਈ। ਔਰ 8 ਸਾਲਾਂ ਦੇ ਦੌਰਾਨ ਪਹਿਲੀ ਜਮਾਤ ਦਾਖਲੇ ਲੈਣ ਵਾਲੇ ਬੱਚਿਆਂ ਦੀ ਗਿਣਤੀ 23% ਜਿਹੜੀ ਹੈ ਉਹ ਘਟੀ ਹੈ। ਸਰਕਾਰੀ ਸਕੂਲਾਂ ਦੇ ਵਿੱਚ ਪਹਿਲੀ ਜਮਾਤ ਦਾਖਲੇ ਲੈਣ ਵਾਲੇ ਬੱਚਿਆਂ ਦੀ ਗਿਣਤੀ ਵੱਡੇ ਪੱਧਰ ਦੇ ਉੱਤੇ ਘਟੀ ਹੈ। ਸਰਕਾਰੀ ਸਕੂਲਾਂ ਦੇ ਵਿੱਚ 17-18 ਦੇ ਦੌਰਾਨ 1,73,252 ਬੱਚਿਆਂ ਨੇ ਦਾਖਲੇ ਲਏ, ਜਦੋਂ ਕਿ 8 ਸਾਲ ਪਹਿਲਾਂ 10-11 ਦੇ ਵਿੱਚ 2,28,296 ਬੱਚਿਆਂ ਨੇ ਪਹਿਲੀ ਜਮਾਤ ਦੇ ਵਿੱਚ ਜਿਹੜੇ ਜੀ ਉਹ ਦਾਖਲੇ ਲਏ ਸੀਗੇ। 17-18 ਦੇ ਦੌਰਾਨ ਸਾਲ 10-11 ਦੇ ਨਾਲੋਂ ਜਿਹੜਾ 55,044 ਬੱਚਿਆਂ ਨੇ ਘੱਟ ਦਾਖਲੇ ਜਿਹੜੇ ਦੀ ਉਹ ਲਏ। 8 ਸਾਲਾਂ ਦੀ ਜਿਹੜੀ ਗਿਣਤੀ ਵਿੱਚ 24% ਇਹ ਜਿਹੜੀ ਹੈ ਜੀ ਘੱਟ ਹੈ। ਪਿਛਲੇ ਕੁਝ ਸਾਲਾਂ ਤੋਂ ਪੰਜਾਬ ਦੇ ਸਕੂਲਾਂ ਦੇ ਵਿੱਚ ਸਟੂਡੈਂਟ ਦੀ ਗਿਣਤੀ ਵਧਣ ਦੀ ਥਾਂ ਘਟਣ ਪਿੱਛੇ ਇੱਕ ਵੱਡਾ ਕਾਰਨ ਜਿਹੜਾ ਜੀ ਪੰਜਾਬੀਆਂ ਦੇ ਵੱਲੋਂ ਜਿਹੜਾ ਜੀ ਘੱਟ ਬੱਚੇ ਪੈਦਾ ਕਰਨੇ, ਇਹ ਵੀ ਇੱਕ ਰੀਜ਼ਨ ਜਿਹੜਾ ਜੀ ਉਹ ਕਿਹਾ ਜਾ ਰਿਹਾ। ਪੰਜਾਬੀ ਨੌਜਵਾਨ ਜਿਹੜੇ ਜੀ ਉਹ ਵਿਦੇਸ਼ਾਂ 'ਚ ਚਲੇ ਗਏ। ਜਦੋਂ ਉਹ ਵਿਦੇਸ਼ਾਂ 'ਚ ਚਲੇ ਗਏ ਤੇ ਇੱਥੇ ਉਹਨਾਂ ਦੇ ਵਿਆਹ ਸ਼ਾਦੀਆਂ ਨਹੀਂ ਹੋ ਰਹੇ, ਵਿਆਹ ਨਹੀਂ ਹੋ ਰਹੇ, ਤਾਂ ਇਟ ਮੀਨਸ ਕਿ ਇੱਥੇ ਬੱਚੇ ਜਿਹੜੇ ਆ ਜੀ ਉਹ ਪੈਦਾ ਨਹੀਂ ਹੋ ਰਹੇ। ਉਹ ਬੱਚੇ ਜਿਹੜੇ ਆ ਉਹ ਬਾਹਰ ਜਾ ਕੇ ਪੈਦਾ ਹੋ ਰਹੇ ਆ। ਇਹ ਵੀ ਇੱਕ ਕਿਤੇ ਨਾ ਕਿਤੇ ਕਾਰਨ ਹੈ। ਪਰ ਜਿਹੜਾ ਇਹ ਖੱਪਾ ਪਿਆ ਜੀ, ਇਹ ਸਮਾਂ ਕਿਹੜਾ, ਗੱਲਾਂ ਕਰਨ ਵਾਲੇ ਜਿਹੜੇ ਨੇ ਜੀ ਇਹ ਉਹਨਾਂ ਦੇ ਉੱਤੇ ਸਵਾਲ ਹੈ। 10 ਸਾਲ ਦਾ ਇਹ ਸਮਾਂ ਹੈ ਜਦੋਂ ਉਹ ਸੱਤਾ ਦੇ ਵਿੱਚ ਆਏ ਨੇ ਤੇ ਜਦੋਂ ਉਹ ਛੱਡ ਕੇ ਗਏ ਨੇ। ਉਹਦੇ ਦੌਰਾਨ ਇਹ ਅਸਲ ਦੇ ਵਿੱਚ ਬੇੜਾ ਗਰਕ ਜਿਹੜਾ ਜੀ ਉਹ ਐਜੂਕੇਸ਼ਨ ਸਿਸਟਮ ਦਾ ਹੋਇਆ, ਢਾਂਚੇ ਦਾ ਜਿਹੜਾ ਜੀ ਇਹ ਬੇੜਾ ਗਰਕ ਉਸ ਟੈਨਿਓਰ ਦੇ ਦੌਰਾਨ ਜਿਹੜਾ ਜੀ ਉਹ ਹੋਇਆ। ਔਰ ਡੇ ਬਾਈ ਡੇ ਇਹ ਜਿਹੜੀ ਘਟ ਰਹੀ ਗਿਣਤੀ ਇਹਨੇ ਪੰਜਾਬ ਨੂੰ ਜਿਹੜਾ ਜੀ ਉਹਨਾਂ ਸੂਬਿਆਂ ਦੇ ਵੱਲ ਧੱਕ ਦਿੱਤਾ ਜੀ ਜਿੱਥੇ ਅਨਪੜ੍ਹ ਲੋਕ ਸਭ ਤੋਂ ਜ਼ਿਆਦਾ ਨੇ। ਬਿਲਕੁਲ ਜੀ, ਸਕੀਮ ਤਾਂ ਸਾਰੀ ਇਹੀ ਸੀ ਨਾ, ਲੋਕ ਅਨਪੜ੍ਹ ਹੋਣ, ਕੋਈ ਪੁੱਛੇ ਨਾ ਇਹਨਾਂ ਨੂੰ। ਅਤੇ ਅੱਗੇ ਆਧਾਰ ਕਾਰਡ ਦੇ ਬਾਰੇ ਕਾਫੀ ਰੌਲਾ ਗੌਲਾ ਸੀ ਪਿਛਲੇ ਸਾਲ, ਪਰ ਉਹ ਜਿਹੜੀਆਂ ਪਟੀਸ਼ਨਾਂ ਕੀਤੀਆਂ ਸੀਗੀਆਂ ਲੋਕਾਂ ਨੇ ਉਹਨਾਂ ਦੇ ਉੱਤੇ ਤਾਂ ਫੈਸਲਾ ਰਾਖਵਾਂ ਰੱਖ ਲਿਆ ਗਿਆ ਆ। ਅਤੇ ਪਰ ਜਿਹੜੇ ਇਹਨਾਂ ਨੂੰ ਖਾਤਿਆਂ ਦੇ ਨਾਲ ਜੋੜਨ ਵਾਲੇ ਆ ਨੁਕਤੇ ਆ, ਉਹਨਾਂ ਦੇ ਉੱਤੇ ਵੀ ਹਜੇ ਕੋਈ ਫੈਸਲਾ ਨਹੀਂ ਆਇਆ। ਬਿਲਕੁਲ ਜੀ, ਐਕਚੁਅਲੀ ਇਹ ਜਿਹੜਾ ਜੀ ਲੰਬੀ ਸੁਣਵਾਈ ਵਾਲਾ ਜਿਹੜਾ ਜੀ ਤੁਸੀਂ ਕਹਿ ਲਓ ਇਹ ਇੱਕ ਕੇਸ ਹੈ। 4 ਮਹੀਨੇ ਦੇ ਵਿੱਚ 38 ਦਿਨ ਇਹਦੇ ਉੱਤੇ ਜਿਹੜੀ ਆ ਜੀ ਉਹ ਸੁਣਵਾਈ ਹੋਈ ਹੈ। ਜਿੰਨੇ ਜਿਹੜੇ ਕੇਸ ਸੁਪਰੀਮ ਕੋਰਟ ਦੇ ਵਿੱਚ ਲੰਬੇ ਚੱਲਦੇ ਨੇ ਉਹਨਾਂ ਦੇ ਵਿੱਚੋਂ ਇੱਕ ਹੈ ਇਹ ਜਿਹਦੇ ਉੱਤੇ ਸਭ ਤੋਂ ਜ਼ਿਆਦਾ ਜਿਹੜੀ ਆ ਉਹ ਸੁਣਵਾਈ ਜਿਹੜੀ ਹੋਈ ਆ। ਸੁਪਰੀਮ ਕੋਰਟ ਨੇ ਆਧਾਰ ਕਾਰਡ ਦੀ ਮਤਲਬ ਕਿ ਇੱਕ ਕਾਨੂੰਨੀ ਤੌਰ ਦੇ ਉੱਤੇ ਇਹਦੀ ਮਾਨਤਾ ਇਹਨੂੰ ਦਿੱਤੀ ਜਾਵੇ ਜਾਂ ਨਾ, ਇਹਦੇ ਸੰਬੰਧੀ 2016 ਦੇ ਕਾਨੂੰਨ ਨੂੰ ਚੁਣੌਤੀ ਦਿੰਦੀਆਂ ਪਟੀਸ਼ਨਾਂ ਜਿਹੜੀਆਂ ਜੀ ਇਹਦੇ ਉੱਤੇ ਫੈਸਲਾ ਰਾਖਵਾਂ ਰੱਖਿਆ। 5 ਜੱਜਾਂ ਦੇ ਉੱਤੇ ਆਧਾਰਿਤ, ਜਿਹਦੇ ਵਿੱਚ ਚੀਫ ਜਸਟਿਸ ਵੀ ਸ਼ਾਮਿਲ ਸੀ, ਉਹਨਾਂ ਨੇ ਇਹ ਸਾਰਾ ਕੁਝ ਜਿਹੜਾ ਜੀ ਉਹ ਸੁਣਿਆ। ਇਹ ਵੀ ਕਹਿਤਾ ਜੀ ਕਿ ਜਿਹੜੀਆਂ ਸੰਬੰਧਿਤ ਧਿਰਾਂ ਨੇ ਉਹ ਆਪੋ ਆਪਣੇ ਨੁਕਤੇ ਤੇ ਇਤਰਾਜ਼ ਜਿਹੜੇ ਆ ਇਹ ਰਿਟਨ ਦੇ ਵਿੱਚ ਅਦਾਲਤ ਦੇ ਮੂਹਰੇ ਪੇਸ਼ ਕਰਨ। ਅਦਾਲਤ ਨੇ 4 ਮਹੀਨਿਆਂ ਦੇ ਦੌਰਾਨ 38 ਦਿਨ ਲੰਬੀ ਸੁਣਵਾਈ ਤੋਂ ਬਾਅਦ ਜਿਹੜਾ ਜੀ ਇਹ ਫੈਸਲਾ ਰਾਖਵਾਂ ਜਿਹੜਾ ਜੀ ਉਹ ਰੱਖ ਲਿਆ। ਕੇਂਦਰ ਸਰਕਾਰ ਨੇ ਇਸ ਬਹਿਸ ਦੇ ਵਿੱਚ ਆਧਾਰ ਕਾਰਡ ਨੂੰ ਮੋਬਾਇਲ ਫੋਨ ਦੇ ਨਾਲ ਜੋੜਨ ਦੀ ਜ਼ੋਰਦਾਰ ਹਮਾਇਤ ਕੀਤੀ ਤੇ ਮੋਬਾਇਲ ਫੋਨਾਂ ਦੀ ਵੈਰੀਫਿਕੇਸ਼ਨ ਇਹਦੇ ਅਨੁਸਾਰ ਨਹੀਂ ਕੀਤੀ ਜਾਂਦੀ ਤਾਂ ਮਾਮਲਾ ਅਦਾਲਤੀ ਮਾਣਹਾਨੀ ਵੱਲ ਜਿਹੜਾ ਜੀ ਉਹ ਵਧੂਗਾ। ਦੂਜੇ ਪਾਸੇ ਅਦਾਲਤ ਇਹ ਕਹਿ ਚੁੱਕੀ ਹੈ ਕਿ ਸਰਕਾਰ ਆਪਣੇ ਫੈਸਲੇ ਨੂੰ ਗਲਤ ਢੰਗ ਦੇ ਨਾਲ ਪੇਸ਼ ਕਰ ਰਹੀ ਹੈ ਤੇ ਆਧਾਰ ਨੂੰ ਮੋਬਾਇਲ ਫੋਨ ਵਰਤਣ ਵਾਲਿਆਂ ਲਈ ਲਾਜ਼ਮੀ ਕਰਨ ਦੇ ਵਾਸਤੇ ਇਹਨੂੰ ਹਥਿਆਰ ਦੇ ਵਜੋਂ ਜਿਹੜਾ ਜੀ ਉਹ ਵਰਤ ਰਹੀ ਹੈ। ਕਿਉਂਕਿ ਆਧਾਰ ਦੇ ਵਿੱਚ ਕਿਸੇ ਵੀ ਬੰਦੇ ਦੇ ਫਿੰਗਰਪ੍ਰਿੰਟਸ, ਉਹਦੀਆਂ ਅੱਖਾਂ ਦਾ ਜਿਹੜਾ ਜੀ ਉਹ ਕਲਰ, ਫੇਸ ਭਾਵ ਕਿ ਸਾਰਾ ਉਹ ਪੂਰੀ ਜਾਣਕਾਰੀ ਹੈ ਜੀ। ਇਹ ਛੋਟੀਆਂ ਮਸ਼ੀਨਾਂ ਜਿਹੜੀਆਂ ਜੀ ਇੱਥੇ ਲਾ ਦਿੱਤੀਆਂ ਗਈਆਂ ਵੱਖ-ਵੱਖ ਫੋਨ ਕੰਪਨੀਆਂ ਦੇ ਵੱਲੋਂ, ਜਾਂ ਫਿਰ ਜਿਹੜਾ ਰੌਲਾ ਇੱਕ ਬੈਂਕਾਂ ਦੇ ਨਾਲ ਜੋੜਨ ਦੀ ਜਿਹੜੀ ਗੱਲ ਕੀਤੀ ਸੀ ਕਿ ਆਧਾਰ ਜੋੜੋ, ਇਸ ਸਭ ਕਾਸੇ ਦੇ ਉੱਤੇ ਹਾਲ ਦੀ ਘੜੀ ਜਿਹੜਾ ਜੀ ਉਹ ਰੋਕ ਹੈ। ਮੈਂ ਬਾਰ-ਬਾਰ ਜਿਹੜੀ ਜੀ ਇਹ ਗੱਲ ਕੀਤੀ ਹੈ ਕਿ ਜਿੰਨੀ ਦੇਰ ਤੱਕ ਸੁਪਰੀਮ ਕੋਰਟ ਦਾ ਫੈਸਲਾ ਨਹੀਂ ਆ ਜਾਂਦਾ, ਤੁਹਾਨੂੰ ਕੋਈ ਬੈਂਕ ਦੇ ਵਿੱਚ ਜਿਹੜਾ ਆਧਾਰ ਕਾਰਡ ਨਹੀਂ ਪੁੱਛ ਸਕਦਾ, ਕੋਈ ਫੋਨ ਕੰਪਨੀ ਤੁਹਾਨੂੰ ਆਧਾਰ ਨਹੀਂ ਪੁੱਛ ਸਕਦੀ। ਕੋਈ ਪੁੱਛਦੀ ਹੈ, ਕੋਈ ਬੈਂਕ ਇੱਥੇ ਤੁਸੀਂ ਆਉਂਦੇ ਜਾਂਦੇ ਹੋ, ਤੁਹਾਨੂੰ ਕੋਈ ਮੁਸ਼ਕਲ ਆਉਂਦੀ ਹੈ, ਉਹਦੇ ਸਾਹਮਣੇ ਪੇਪਰ ਕਰ ਦਿਓ ਕਿ ਇਹਦੇ ਉੱਤੇ ਲਿਖ ਕੇ ਦੇ ਦੇ ਕਿ ਆਧਾਰ ਕਾਰਡ ਤੋਂ ਬਿਨਾਂ ਤੂੰ ਮੇਰਾ ਕੰਮ ਜਿਹੜਾ ਜੀ ਉਹ ਨਹੀਂ ਕਰੇਗਾ। ਉਸ ਤੋਂ ਬਾਅਦ ਫਿਰ ਤੁਸੀਂ ਉਹ ਭੱਜਦੇ ਜਿਹੜਾ ਜੀ ਉਹ ਦੇਖਣਾ। ਸੋ ਹਾਲ ਦੀ ਘੜੀ ਇਹਦੇ ਇਹ ਜਿਹੜੀ ਹੈ ਜੀ ਪਾਬੰਦੀ ਹੈ, ਕੋਈ ਇਹਦੇ ਉੱਤੇ ਕਿਸੇ ਜਗ੍ਹਾ ਦੇ ਉੱਤੇ ਆਧਾਰ ਮੈਂਡੇਟਰੀ ਜਿਹੜਾ ਜੀ ਉਹ ਨਹੀਂ ਹੈ। ਨਾ ਕੋਈ ਫੋਨ ਕੰਪਨੀ ਪੁੱਛ ਸਕਦੀ ਹੈ, ਨਾ ਕੋਈ ਤੁਹਾਨੂੰ ਜਿਹੜਾ ਜੀ ਉਹ ਬੈਂਕ ਪੁੱਛ ਸਕਦਾ ਹੈ ਕਿ ਆਧਾਰ ਜਿਹੜਾ ਜੀ ਉਹ ਲਿਆਓ, ਇਹਦੇ ਨਾਲ ਜਿਹੜਾ ਆਪਣੇ ਬੈਂਕ ਨੂੰ ਜੋੜੋ ਜਾਂ ਆਪਣੇ ਮੋਬਾਈਲ ਨੂੰ ਜਿਹੜਾ ਜੀ ਉਹ ਜੋੜੋ। ਛੇਤੀ ਇਹਦਾ ਅਜੇ ਫੈਸਲਾ ਆਉਣ ਦੀ ਉਮੀਦ ਘੱਟ ਹੈ।
ਅਕਤੂਬਰ ਦੇ ਵਿੱਚ ਚੀਫ ਜਸਟਿਸ ਨੇ ਰਿਟਾਇਰ ਹੋਣਾ, ਉਦੋਂ ਪਹਿਲਾਂ ਹੋ ਸਕਦਾ ਇਹ ਫੈਸਲਾ ਜਿਹੜਾ ਜੀ ਉਹ ਆਵੇ। ਕੀ ਆਉਂਦਾ ਹੈ ਇਹ ਬਾਅਦ ਵਾਲੀਆਂ ਜਿਹੜੀਆਂ ਜੀ ਉਹ ਗੱਲਾਂ ਨੇ। ਸੋ ਅਜੇ ਇਸ ਪੱਖੋਂ ਸਾਰੇ ਜਿਹੜੇ ਆ ਜੀ ਉਹ ਸਕੂਨ ਦੇ ਵਿੱਚ ਰਹਿਣ, ਉਹਦੇ ਵਾਸਤੇ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ। ਕਿਸੇ ਜਗ੍ਹਾ ਦੇ ਉੱਤੇ ਤੁਹਾਨੂੰ ਆਧਾਰ ਜਿਹੜਾ ਜੀ ਉਹ ਨਹੀਂ ਪੁੱਛਿਆ ਜਾਊਗਾ। ਜੇ ਕੋਈ ਪੁੱਛਦਾ ਤਾਂ ਉਹਨੂੰ ਤੁਸੀਂ ਜਵਾਬ ਦੇ ਸਕਦੇ ਹੋ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੇ ਅਨੁਸਾਰ। ਹਾਂਜੀ, ਤੇ ਅੱਗੇ ਪੁਲਿਸ ਦਾ ਨਵੀਕਰਨ ਹੋਣਾ, ਇਹ ਬੜੀ ਦੇਰ ਤੋਂ ਗੱਲਾਂ ਸੁਣਦੇ ਆ ਰਹੇ ਆ, ਪਰ ਨਵੀਕਰਨ ਸਿਰਫ ਗੱਡੀਆਂ ਤਾਂ ਹੀ ਅਟਕ ਗਿਆ ਤੇ ਜਿਹੜੇ ਮੰਤਰੀ ਸੰਤਰੀ ਆ ਉਹਨਾਂ ਦੇ ਉੱਤੇ ਖਰਚਾ ਜਿਹੜਾ ਬੇਥਾਹ ਕੀਤਾ ਜਾ ਰਿਹਾ। ਕਦੀ ਪਿਛਲੇ ਦਿਨਾਂ ਤੋਂ ਜਿਹੜੀਆਂ ਰਿਪੋਰਟਸ ਚੱਲ ਰਹੀਆਂ ਨੇ ਜੀ, ਉਹ ਜੇ ਉਹਨਾਂ ਨੇ ਸਾਰੀਆਂ ਜਿਹੜੀਆਂ ਦੀ ਉਹ ਸੁਣੀਆਂ ਹੋਣ ਤਾਂ ਉਹਦੇ ਵਿੱਚ ਤੁਸੀਂ ਕਿਹਾ ਹੋਣਾ ਕਿ ਜਿਹੜੇ ਸੱਤਾਹੀਣ ਹੋ ਗਏ ਲੋਕ, ਧਾਰਮਿਕ ਹਸਤੀਆਂ, ਹਿੰਦੂ ਜਥੇਬੰਦੀਆਂ ਦੇ ਆਗੂ, ਇੱਥੇ ਜਥੇਦਾਰ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਮੌਜੂਦਾ ਪ੍ਰਧਾਨ, ਸਾਬਕਾ ਪ੍ਰਧਾਨ, ਕਿਵੇਂ ਇਹਦੀ ਮੜਾ ਮੂੰਹੀ ਤੇਲ ਦੀ ਕੀਮਤ ਜਿਹੜੀ ਹੈ ਜੀ ਉਹ ਪੰਜਾਬ ਦੇ ਟੈਕਸ ਪੇਅਰ ਲੋਕਾਂ ਨੂੰ ਉਤਾਰਨੀ ਪੈ ਰਹੀ ਹੈ। ਕਿੰਨੀਆਂ ਮਹਿੰਗੀਆਂ ਗੱਡੀਆਂ ਜਿਹੜੀਆਂ ਦੀ ਇਹ ਲੈ ਕੇ ਲੋਕਾਂ ਦੇ ਕੋਲੋਂ ਦੀ ਇਉਂ ਲੰਘਦੇ ਆ ਜਿਵੇਂ ਜਾਂਦੇ ਇਹ ਕਹਿ ਰਹੇ ਹੋਣ ਵੀ ਆ ਜਾਂਦੇ ਆ ਤੁਹਾਨੂੰ ਬੇਵਕੂਫ ਬਣਾ ਕੇ। ਆਰਥਿਕ ਮੰਦਹਾਲੀ ਜਿਹੜੀ ਹੈ ਜੀ ਉਹ ਪੰਜਾਬ ਦੀ ਕਿੰਨੀ ਹੈ ਸਭ ਨੂੰ ਪਤਾ। ਬੁਢਾਪਾ ਪੈਨਸ਼ਨਾਂ ਦੇਣ ਤੋਂ ਅਸਮਰੱਥ ਬੈਠੀ ਹੈ ਸਰਕਾਰ। ਆਟਾ ਦਾਲ ਸਕੀਮ ਠੱਪ ਹੋਈ ਬੈਠੀ ਆ। ਇੱਕ ਵਿਸ਼ੇਸ਼ ਜਿਹੜਾ ਵਰਗ ਹੈ ਜੀ ਉਹ ਸਰਕਾਰੀ ਖਜ਼ਾਨੇ ਦੇ ਸਿਰ ਦੇ ਉੱਤੇ ਮੌਜਾਂ ਜਿਹੜੀਆਂ ਜੀ ਉਹ ਲੁੱਟ ਰਿਹਾ। ਸਰਕਾਰ ਦੇ ਵੱਲੋਂ ਪਿਛਲੇ ਸਾਲ ਬੁਢਾਪਾ ਪੈਨਸ਼ਨਾਂ ਦੇ 784 ਕਰੋੜ ਰੁਪਏ ਨਹੀਂ ਦਿੱਤੇ ਗਏ। ਦੂਜੇ ਪਾਸੇ ਕਾਰਾਂ ਦੇ ਖਰਚੇ ਦੇ ਟਰਾਂਸਪੋਰਟ ਵਿਭਾਗ ਦੇ ਨਾਲ ਸੰਬੰਧਿਤ ਜਿਹੜੇ ਅਫਸਰ ਆ ਉਹ ਕਹਿੰਦੇ ਆ ਕਿ ਪੰਜਾਬ ਪੁਲਿਸ ਦੇ ਵੱਲੋਂ ਸੁਰੱਖਿਆ ਦੇ ਨਾਂ ਤੇ ਰਾਜਸੀ ਤੇ ਧਾਰਮਿਕ ਹਸਤੀਆਂ ਸਣੇ ਪੁਲਿਸ ਅਫਸਰਾਂ ਨੂੰ ਜਿਹੜੀਆਂ ਗੱਡੀਆਂ ਦਿੱਤੀਆਂ ਨੇ ਉਹਨਾਂ ਦਾ ਸਾਲਾਨਾ ਬੋਝ 12 ਕਰੋੜ ਰੁਪਏ ਸਿਰਫ ਡਰਾਈਵਰਾਂ ਦੀਆਂ ਤਨਖਾਹਾਂ ਤੇ ਤੇਲ ਦਾ ਖਰਚ ਇਹਦੇ ਕਰੀਬ ਆ ਜੀ। ਸਿਰਫ ਡਰਾਈਵਰਾਂ ਦੀਆਂ ਤਨਖਾਹਾਂ ਤੇ ਤੇਲ ਦਾ ਖਰਚ। ਗੱਡੀਆਂ ਦੀ ਕੀਮਤ 50 ਕਰੋੜ ਰੁਪਏ ਜਿਹੜੀ ਹੈ ਜੀ ਉਹ ਬਣਦੀ ਹੈ। ਜਿਹੜੇ ਸੁਰੱਖਿਆ ਲਈ ਲੱਗੇ ਹੋਏ ਕਰਮਚਾਰੀ ਨੇ ਉਹਨਾਂ ਦਾ ਤਨਖਾਹਾਂ ਦਾ ਹਿਸਾਬ ਲਾ ਲਓ, ਇਹ 100 ਕਰੋੜ ਰੁਪਈਆ ਸਾਲਾਨਾ ਪੰਜਾਬ ਸਰਕਾਰ ਦੇ ਉੱਤੇ ਪੈ ਰਿਹਾ ਜੀ। ਸਰਕਾਰ ਤੇ ਕਾਹਦਾ ਪੈ ਰਿਹਾ? ਪੰਜਾਬ ਦੇ ਲੋਕਾਂ ਦੇ ਉੱਤੇ ਪੈ ਰਿਹਾ 100 ਕਰੋੜ ਰੁਪਈਆ ਸਾਲ ਦਾ ਜਿਹੜਾ ਜੀ। ਜਿਹੜੇ ਇਹ ਕਿਹਾ ਜਾ ਰਿਹਾ ਜੀ ਕਿ ਸਿਰਫ ਪ੍ਰਕਾਸ਼ ਸਿੰਘ ਜਿਹੜੇ ਬਾਦਲ ਨੇ, ਬਾਦਲ ਪਰਿਵਾਰ ਦੇ 4 ਜੀ ਨੇ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਵਿਕਰਮ ਮਜੀਠੀਆ, ਆਦੇਸ਼ ਪ੍ਰਤਾਪ ਸਿੰਘ ਕੈਰੋਂ, ਇਹਨਾਂ ਨੂੰ ਦਿੱਤੀ ਸੁਰੱਖਿਆ ਗੱਡੀਆਂ ਜਿਹੜਾ ਜੀ ਇਹਦਾ ਜਿਹੜਾ ਬੋਝ ਹੈ ਉਹ ਸਾਲਾਨਾ 2 ਕਰੋੜ ਰੁਪਏ ਦੇ ਕਰੀਬ ਤੇਲ ਤੇ ਡਰਾਈਵਰਾਂ ਦਾ ਖਰਚਾ ਜਿਹੜਾ ਜੀ ਉਹ ਪੈ ਰਿਹਾ। ਇਹਦੇ ਵਿੱਚ ਗੱਡੀਆਂ ਜਿਹੜੀਆਂ ਜੀ ਉਹ ਸ਼ਾਮਲ ਨਹੀਂ। ਪੁਲਿਸ ਅਧਿਕਾਰੀ ਜਿਹੜੇ ਆ ਜੀ ਉਹਨਾਂ ਦਾ ਜਿਹੜਾ ਤਰਕ ਹੈ ਇਹ ਕਿ ਇਸ ਪਰਿਵਾਰ ਨੂੰ Z+ ਸੁਰੱਖਿਆ ਮਿਲੀ ਹੋਣ ਕਰਕੇ ਮਹਿੰਗੀਆਂ ਕਾਰਾਂ ਤੇ ਬੇਹਿਸਾਬਾ ਤੇਲ ਖਰਚ ਕਰਨ ਦੀ ਜਿਹੜੀ ਹੈ ਜੀ ਉਹ ਸਹੂਲਤ ਸਰਕਾਰ ਦੀ ਸੰਵਿਧਾਨਕ ਜ਼ਿੰਮੇਵਾਰੀ ਹੈ ਜੀ। ਪੰਜਾਬ ਪੁਲਿਸ ਦਾ ਸੁਰੱਖਿਆ ਵਿੰਗ ਜਿਹੜਾ ਜੀ ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਭਾਰਤੀ ਜਨਤਾ ਪਾਰਟੀ, ਸ਼੍ਰੋਮਣੀ ਕਮੇਟੀ, ਧਾਰਮਿਕ ਆਗੂ 240 ਸੁਰੱਖਿਆ ਕਾਰਾਂ ਇਹਨਾਂ ਨੂੰ ਜਿਹੜੀਆਂ ਜੀ ਉਹ ਦਿੱਤੀਆਂ ਹੋਈਆਂ ਨੇ। ਔਰ ਇਹਦੇ ਵਿੱਚ ਦੁਨੀਆ ਦੀਆਂ ਸਭ ਤੋਂ ਮਹਿੰਗੀਆਂ ਕਾਰਾਂ ਲੈਂਡ ਕਰੂਜ਼ਰ, ਮੰਟੇਰੋ ਵਰਗੀਆਂ ਗੱਡੀਆਂ ਜਿਹੜੀਆਂ ਜੀ ਉਹ ਸ਼ਾਮਲ ਨੇ। ਇੱਕ ਲਗਜ਼ਰੀ ਕਾਰ ਦੀ ਕੀਮਤ ਜਿਹੜੀ ਹੈ ਜੀ 70 ਲੱਖ ਹੈ, ਜਿਹੜੀ ਮੰਟੇਰੋ ਆ, ਜਿਹੜੀ ਆਪਣੇ ਜਿਹੜੀਆਂ ਲੈਂਡ ਕਰੂਜ਼ਰ ਵਗੈਰਾ ਮਿਲੀਆਂ ਹੋਈਆਂ ਨੇ ਜੀ ਇਹ 1.5 ਕਰੋੜ 1.25 ਕਰੋੜ ਦੇ ਕਰੀਬ ਇਹਦੀ ਇੱਕ ਦੀ ਬੁਲਟ ਪ੍ਰੂਫ ਆ ਜੀ SUV ਜਿਹੜੀ, ਇਹਦੀ 1.5 ਕਰੋੜ ਕੀਮਤ ਜਿਹੜੀ ਉਹ ਦੱਸੀ ਜਾਂਦੀ ਆ। ਮਨਿੰਦਰਜੀਤ ਸਿੰਘ ਬਿੱਟਾ ਜਿਹੜਾ ਆਲ ਇੰਡੀਆ ਅੱਤਵਾਦੀ ਵਿਰੋਧੀ ਫਰੰਟ ਜਿਹੜਾ ਜੀ ਬਣਾਈ ਫਿਰਦਾ, ਉਹਨੂੰ ਦਿੱਤੀਆਂ ਗੱਡੀਆਂ ਦੀ ਕੀਮਤ 90 ਲੱਖ ਰੁਪਏ ਦੇ ਕਰੀਬ ਹੈ ਜੀ। ਔਰ ਮਨਿੰਦਰਜੀਤ ਸਿੰਘ ਬਿੱਟਾ ਸਰਕਾਰੀ ਖਜ਼ਾਨੇ ਚੋਂ 42 ਲੱਖ ਰੁਪਏ ਜਿਹੜਾ ਜੀ ਉਹ ਤੇਲ ਦੇ ਖਜ਼ਾਨੇ ਦੇ ਵਾਸਤੇ ਜਿਹੜਾ ਉਹ ਲੈ ਜਾਂਦਾ। ਸ਼ਿਵ ਸੈਨਾ ਆਗੂ ਜਿਹੜੇ ਉਹ ਵੀ ਘੱਟ ਨੇਗੇ। ਔਰ ਇਹ ਕਿਹਾ ਜਾ ਰਿਹਾ ਜੀ ਕਿ ਜਿਹੜਾ ਪੈਸਾ ਆਉਂਦਾ ਪੁਲਿਸ ਨੂੰ ਦਾ ਨਵੀਨੀਕਰਨ ਕਰਨ ਦੇ ਵਾਸਤੇ ਉਹ ਜਿਹੜੀ ਸਰਕਾਰ ਹੈ ਨਾ ਜੀ ਉਹ ਮੰਟੇਰੋ ਤੇ ਲੈਂਡ ਕਰੂਜ਼ਰਾਂ ਦੇ ਉੱਤੇ ਜਿਹੜਾ ਜੀ ਉਹ ਖਰਚ ਰਹੀ ਹੈ ਪੁਲਿਸ ਉਹੋ ਜੀ। ਬਿਲਕੁਲ ਜੀ। ਦੇਖੋ ਲੋਕਾਂ ਦਾ ਪੈਸਾ ਕਿੱਥੇ ਦਾ ਕਿੱਥੇ ਲੱਗ ਰਿਹਾ। ਤੇ ਅੱਗੇ ਸ਼ਾਹਕੋਟ ਦੇ ਵਿੱਚ ਦੀ ਗੱਲ ਕਰੀਏ ਕਿ ਉੱਥੇ ਵੀ ਵਿਗਲ ਵੱਜਿਆ ਹੋਇਆ ਇਲੈਕਸ਼ਨ ਦਾ। ਉੱਥੇ ਮੁੱਖ ਮੰਤਰੀ ਨੇ ਅਕਾਲੀਆਂ ਨੂੰ ਪੰਥਕ ਮੁੱਦਿਆਂ ਤੇ ਘੇਰਿਆ। ਇਹ ਜਿਹੜਾ ਏਰੀਆ ਹੈ ਨਾ ਜੀ ਸ਼ਾਹਕੋਟ ਵਾਲਾ, ਇਹ ਪੰਥਕ ਏਰੀਆ ਜਿਹੜਾ ਜੀ ਉਹ ਗਿਣਿਆ ਜਾਂਦਾ। ਇਸ ਕਰਕੇ ਇੱਥੇ ਤੁਸੀਂ ਕਹ ਲਓ ਕਿ ਵੈਸੇ ਤਾਂ ਮੁੱਦੇ ਗਾਇਬ ਨੇ ਜੀ। ਟਰਾਂਸਪੋਰਟ ਮੰਤਰੀ ਰਹੇ ਨੇ ਅਜੀਤ ਸਿੰਘ ਘੁਆੜ। ਕਦੀ ਕਿਸੇ ਨੇ ਇਹ ਗੱਲ ਪਿਛਲੇ ਦਿਨਾਂ ਤੋਂ ਜਿਉਂ ਸ਼ਾਹਕੋਟ ਚੋਣ ਦੀ ਚੱਲੀ ਆ, ਕਿਸੇ ਨੇ ਸੁਣਿਆ ਕਿ ਉੱਥੋਂ ਦੇ ਲੋਕਾਂ ਨੇ ਜਾਂ ਜਿਹੜਾ ਵੀ ਕਿਸੇ ਆਗੂ ਨੇ ਇਹ ਮੁੱਦਾ ਉਠਾਇਆ ਹੋਵੇ ਵੀ ਟਰਾਂਸਪੋਰਟ ਮੰਤਰੀ ਰਿਹਾ ਹੋਵੇ ਤੇ ਇੱਕ ਬੱਸ ਅੱਡਾ ਨਾ ਹੋਵੇ ਉੱਥੇ?
ਔਰ ਇੱਥੇ ਸ਼ਾਹਕੋਟ ਮਲਸੀਆਂ ਇਹ ਲਗਵਾ ਕਸਬਾ ਜੀ ਇੱਕੋ ਨਾਮ ਬੋਲਦਾ। ਵੈਸੇ ਕਸਬੇ ਦੋ ਨੇ, ਵਿਚਾਲੇ ਇਹਨਾਂ ਦੇ ਰੇਲਵੇ ਲਾਈਨ ਪੈਂਦੀ ਹੈ, ਇੱਕ ਪਾਸੇ ਸ਼ਾਹਕੋਟ ਹੈ, ਇੱਕ ਪਾਸੇ ਮਲਸੀਆਂ ਦੇ ਨਾਲ ਦੀ ਜਿਹੜੀ ਹੈ ਜੀ ਉਹ ਲੰਘਦੀ ਹੈ ਚਿੱਟੀ ਵਈ ਨਾਂ ਦੀ ਚਿੱਟੀ ਵਈ ਹੈ। ਜੇ ਕਿਤੇ ਉਹਦੇ ਅੰਦਰ ਪਾਣੀ ਚੱਲਦਾ ਵੇਖੋ ਤੇ ਤਵੇ ਦਾ ਪੁੱਠਾ ਪਾਸਾ ਵੀ ਜਿਹੜਾ ਜੀ ਉਹਦੇ ਸਾਹਮਣੇ ਚਿੱਟਾ ਦਿਸੂਗਾ ਤੁਹਾਨੂੰ। ਜਿੰਨੀ ਕਾਲਾ ਪਾਣੀ ਉਹਦੇ ਵਿੱਚੋਂ ਜਿਹੜਾ ਜੀ ਉਹ ਜਾਂਦਾ, ਜੋ ਸ਼ਹਿਰ ਦਾ ਗੰਦ ਉਹਦੇ ਵਿੱਚੋਂ ਦੀ ਲੰਘਦਾ, ਇਹ ਉਹੀ ਜਿਹੜੀ ਦੀ ਚਿੱਟੀ ਵਈ ਆ ਜਿੱਥੇ ਬਲਵੀਰ ਸਿੰਘ ਸੀਚੇਵਾਲ ਹੋਰਾਂ ਨੇ 1-2 ਵਾਰੀ ਬੰਨ ਵੀ ਮਾਰਿਆ ਸੀਗਾ ਕਿ ਇਹਨੂੰ ਰੋਕੋ। ਇਹ ਜਾ ਕੇ ਪੈਂਦਾ ਜੀ ਅੱਗੇ ਸਤਲੁਜ ਦਰਿਆ ਦੇ ਵਿੱਚ। ਸਤਲੁਜ ਦਰਿਆ ਜਾਂਦਾ ਜੀ ਫਿਰ ਹਰੀ ਕੇ ਪੱਤਣ ਤੇ ਗਾਂ ਜਿਹੜਾ ਜੀ ਇਹ ਪਾਣੀ ਪੀਣ ਦੇ ਵਾਸਤੇ ਵਰਤਿਆ ਜਾਂਦਾ। ਕਿਸੇ ਨੇ ਮੁੱਦਾ ਚੁੱਕਿਆ ਜੀ ਕਿ ਉੱਥੇ ਜਿਹੜੀ ਇਹ ਚਿੱਟੀ ਵਈ ਹੈ ਇਹਦੇ ਵਿੱਚ ਆਉਂਦਾ ਗੰਦਾ ਪਾਣੀ ਜਿਹੜਾ ਜੀ ਇਹਦਾ ਕੋਈ ਹੱਲ ਲੱਭਿਆ ਜਾਵੇ। ਲੈ ਦੇ ਕੇ ਸਾਰੀ ਚੋਣ ਜਿਹੜੀ ਸੀਗੀ ਜੀ ਉਹ ਚੱਲਦੀ ਰਹੀ ਹੈ ਇੱਕ ਥਾਣੇਦਾਰ ਦੇ ਆਲੇ ਦੁਆਲੇ। ਹੁਣ ਥੋੜਾ ਜਿਹਾ ਉਧਰੋਂ ਬਾਹਰ ਨਿਕਲੀ ਆ ਤੇ ਉੱਥੇ ਪੰਥਕ ਮੁੱਦੇ ਜਿਹੜੇ ਆ ਜੀ ਉਹ ਤੁਰ ਪਏ ਆ। ਪੰਥਕ ਮੁੱਦਿਆਂ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਤੇ ਜਿਹੜੇ ਸੁਨੀਲ ਜਾਖੜ ਹੋਰੀ ਨੇ ਉਹਨਾਂ ਨੇ ਅਕਾਲੀਆਂ ਨੂੰ ਜਿਹੜੇ ਆ ਜੀ ਉਹ ਘੇਰਿਆ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਿਹਾ ਕਿ ਇਤਿਹਾਸ ਦੀਆਂ ਕਿਤਾਬਾਂ ਵਿਚਲੀ ਗਲਤੀ ਲਈ ਪੂਰੀ ਤਰ੍ਹਾਂ ਅਕਾਲੀ ਦਲ ਜ਼ਿੰਮੇਵਾਰ ਹੈ। ਮੈਂ ਕਿਹਾ ਕਿ ਨਵੀਂ ਕਿਤਾਬ ਲਿਖਣ ਵੇਲੇ ਜਿਹੜਾ ਸੀਗਾ ਕੰਮ ਇਹ ਅਕਾਲੀ ਸਰਕਾਰ ਦੇ ਸਮੇਂ ਹੀ ਜਿਹੜਾ ਉਹ ਸ਼ੁਰੂ ਹੋਇਆ ਸੀਗਾ। ਔਰ ਇਹ ਕਿਹਾ ਗਿਆ ਜੀ ਕਿ ਅਕਾਲੀ ਦਲ ਉਹ ਲੋਕਾਂ ਨੂੰ ਗੁੰਮਰਾਹ ਕਰ ਰਿਹਾ। ਉਹਨਾਂ ਨੇ ਇਹ ਵੀ ਕਿਹਾ ਕਿ GST ਦੇ ਮੁੱਦੇ ਤੇ ਵੀ ਅਕਾਲੀ ਫੇਲ ਹੋਇਆ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੇ ਹਿੱਸੇ ਦਾ ਲੰਗਰ ਦਾ GST ਮਾਫ ਕਰ ਦਿੱਤਾ ਔਰ ਜਿਹੜੇ ਅਕਾਲੀ ਨੇ ਉਹ ਸੈਂਟਰ ਦੇ ਵਿੱਚ ਉਹਨਾਂ ਦੇ ਮਿਨਿਸਟਰ ਵੀ ਨੇ, ਉਹਨਾਂ ਨੇ ਉੱਥੇ ਜਾ ਕੇ ਇਹ ਮੰਗ ਤੱਕ ਵੀ ਨਾ ਚੁੱਕੀ। ਜਿਹੜੇ ਸੁਨੀਲ ਜਾਖੜ ਨੇ ਉਹਨਾਂ ਨੇ ਇਹ ਗੱਲ ਕਹੀ ਕਿ ਪਾਣੀ ਤੇ ਪੰਥ ਦੇ ਨਾਂ ਦੇ ਉੱਤੇ ਸਿਆਸਤ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇਹ ਸਿਆਸਤ ਅਕਾਲੀ ਦਲ ਨੂੰ ਲੈ ਬੈਠੀ ਜਿਹਦੇ ਕਰਕੇ ਉਹ ਵਿਰੋਧੀ ਧਿਰ ਵੀ ਨਹੀਂ ਬਣ ਸਕੀ। ਉਹਨਾਂ ਨੇ ਇਹ ਵੀ ਗੱਲ ਜਿਹੜੀ ਸਟੇਜ ਤੋਂ ਉਠਾਈ ਕਿ ਜਿਹੜਾ ਬਾਈਬਲ ਕਲਾਕਾਂਡ ਸੀਗਾ ਇਹਨੂੰ ਵੀ ਇਤਿਹਾਸ ਦੀਆਂ ਕਿਤਾਬਾਂ ਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਕੀਤਾ ਜਾਵੇ ਤਾਂ ਕਿ ਆਉਣ ਵਾਲੀਆਂ ਨਸਲਾਂ ਨੂੰ ਪਤਾ ਲੱਗੇ ਕਿ ਇਹ ਬਾਈਬਲ ਕਲਾਕਾਂਡ ਜਿਹੜਾ ਉਹ ਕਦੋਂ ਹੋਇਆ ਸੀਗਾ ਤੇ ਇਹਦੇ ਵਾਸਤੇ ਜ਼ਿੰਮੇਵਾਰ ਜਿਹੜਾ ਜੀ ਉਹ ਕਿਹੜੇ ਲੋਕ ਸਨ। ਹੁਣ ਅਜੇ ਵੀ ਜਿਹੜਾ ਜੀ ਜਿੰਨੇ ਦਿਨ ਹੈਗਾ 28 ਤਰੀਕ ਨੂੰ ਵੋਟਾਂ ਪੈਣੀਆਂ ਨੇ, 26 ਤੱਕ ਚੋਣ ਪ੍ਰਚਾਰ ਜਿਹੜਾ ਜੀ ਹੋਊਗਾ ਕਿ ਉਦੋਂ ਤੱਕ ਜਿਹੜੇ ਮੁੱਦਿਆਂ ਦੀ ਮੈਂ ਗੱਲ ਕੀਤੀ ਹੈ ਇਹ ਦੇਖਦੇ ਆ ਇਹ ਕੋਈ ਉਠਾਉਂਦਾ ਜਾਂ ਫਿਰ ਸ਼ਾਹਕੋਟ ਵਾਲੇ ਜਿਹੜੇ ਇਸ ਗੱਲੋਂ ਥੋੜੇ ਜਿਹੇ ਠੀਕ ਠਾਕ ਜਾਪਦੇ ਸੀਗੇ ਕਿ ਲਓ ਉਹਦੀ ਜ਼ਿਮਨੀ ਚੋਣ ਆ ਗਈ, ਹੁਣ ਸਾਡੇ ਇਲਾਕੇ ਦੀ ਡਿਵੈਲਪਮੈਂਟ ਜਿਹੜੀ ਹੈ ਜੀ ਉਹ ਹੋ ਸਕਦੀ ਹੈ। ਡਿਵੈਲਪਮੈਂਟ ਵਾਲੇ ਪਾਸੇ ਤਾਂ ਗੱਲ ਜਿਹੜੀ ਹੈ ਜੀ ਉਹ ਨਹੀਂ ਤੁਰੀ। ਕਿਸੇ ਵੀ ਜਗ੍ਹਾ ਕੋਈ ਜਿਹੜਾ ਜੀ ਅਜੇ ਤੱਕ ਇਹ ਮੁੱਦਾ ਨਹੀਂ ਉੱਠਿਆ। ਨੈਕਸਟ ਚੋਣਾਂ ਰਹਿੰਦੀਆਂ ਦਾ ਜਿਹੜਾ ਸਮਾਂ ਜੀ ਉਦੋਂ ਤੱਕ ਉੱਠਦਾ ਮੁੱਦਾ ਜਾਂ ਨਹੀਂ। ਨਹੀਂ ਜੀ, ਉੱਥੇ ਤਾਂ ਇਹ ਗੱਲਾਂ ਉੱਠ ਰਹੀਆਂ ਕਿ ਅਜੀਤ ਸਿੰਘ ਕਹਾੜ ਨੂੰ ਸੱਚੀ ਸ਼ਰਧਾਂਜਲੀ ਜੇ ਦੇਣੀ ਆ ਤੇ ਵੋਟਾਂ ਅਕਾਲੀ ਦਲ ਨੂੰ ਪਾਓ, ਇਹੋ ਜਿਹਾ ਬਿਆਨ ਜ਼ਰੂਰ ਆ ਰਿਹਾ। ਤਾਂ ਕਿ ਚੀਫ ਜਸਟਿਸ ਜੋਸਫ ਦੀ ਜੇ ਗੱਲ ਕਰੀਏ ਤਾਂ ਉਸ ਮਾਮਲੇ ਦੇ ਵਿੱਚ 4 ਜੱਜ ਇਕੱਠੇ ਹੋਏ। ਇਹ ਮਾਮਲਾ ਐਕਚੁਅਲੀ ਦੇਖੋ ਰਾਜਨੀਤਿਕ ਬਣਨਾ ਨਹੀਂ ਸੀ ਚਾਹੀਦਾ, ਪਰ ਜਦੋਂ ਇਹ ਜਿਹੜੇ ਜੱਜ ਜਿਨ੍ਹਾਂ ਨੇ ਪ੍ਰੈਸ ਕਾਨਫਰੰਸ ਲਾਈ ਸੀਗੀ ਉਦੋਂ ਕੁਝ ਲੋਕ ਕਹਿੰਦੇ ਸੀਗੇ ਕਿ ਇਹ ਤੁਹਾਨੂੰ ਯਾਦ ਹੋਣਾ ਜਿਹੜੇ ਬਿਆਨ ਸੀਗੇ ਰਾਜਨੀਤਿਕ ਲੋਕਾਂ ਦੇ, ਸੱਤਾ 'ਚ ਬੈਠੇ ਲੋਕਾਂ ਦੇ ਕਿ ਜੀ ਇਹ ਚਾਹ ਦੀ ਪਿਆਲੀ ਦੇ ਵਿੱਚ ਆਇਆ ਤੂਫਾਨ ਹੈ। ਮੈਂ ਉਦੋਂ ਵੀ ਗੱਲ ਕਹੀ ਸੀਗੀ ਕਿ ਚਾਹ ਦੀ ਪਿਆਲੀ ਵਾਲਾ ਤੂਫਾਨ ਨੀਗਾ, ਇਹ ਸਮੁੰਦਰ ਦੇ ਵਿੱਚ 30 ਸੁਨਾਮੀ ਵੱਲ ਨੂੰ ਇਸ਼ਾਰਾ ਹੈ। ਇਹ ਉਸ ਪਾਸੇ ਵੱਲ ਨੂੰ ਕਿਹਾ ਜਾ ਸਕਦਾ ਕਿਉਂਕਿ ਪਹਿਲਾਂ ਕਦੀ ਇਤਿਹਾਸ ਦੇ ਵਿੱਚ ਇਉਂ ਜੱਜ ਜਿਹੜੇ ਜੀ ਉਹ ਲੋਕਾਂ ਦੇ ਸਾਹਮਣੇ ਮੀਡੀਆ ਦੀ ਮਦਦ ਦੇ ਨਾਲ ਜਿਹੜਾ ਜੀ ਉਹ ਨਹੀਂ ਸੀ ਆਏ। ਸੁਪਰੀਮ ਕੋਰਟ ਦੇ ਵਿੱਚ ਜੱਜਾਂ ਦੀ ਨਿਯੁਕਤੀ ਦਾ ਮਾਮਲਾ ਇੱਕ ਵਾਰੀ ਫੇਰ ਜਿਹੜਾ ਜੀ ਉਹ ਗਰਮਾਇਆ ਹੋਇਆ। ਸੁਪਰੀਮ ਕੋਰਟ ਦੇ ਸੀਨੀਅਰ ਜੱਜ ਜੇ ਚੇਲਾਮੇਸ਼ਵਰ ਨੇ ਚੀਫ ਜਸਟਿਸ ਹੋਰਾਂ ਨੂੰ ਚਿੱਠੀ ਲਿਖ ਕੇ ਕਲੋਜ਼ੀਅਮ ਜਿਹੜਾ ਜੀ ਉਹ ਬਣਾਉਣ ਮੀਟਿੰਗ ਬਣਾਉਣ ਦੇ ਵਾਸਤੇ ਜਿਹੜਾ ਜੀ ਉਹ ਆਖਿਆ। ਇਹਦੇ ਵਿੱਚ ਉੱਤਰਾਖੰਡ ਹਾਈ ਕੋਰਟ ਦੇ ਚੀਫ ਜਸਟਿਸ KM ਜੋਸਫ ਦੇ ਨਾਂ ਦੀ ਕੇਂਦਰ ਨੂੰ ਮੁੜ ਕੇ ਸਿਫਾਰਿਸ਼ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਹੈ। ਸਰਕਾਰ ਨੇ 26 ਅਪ੍ਰੈਲ ਨੂੰ ਜਸਟਿਸ ਜੋਸਫ ਨੂੰ ਤਰੱਕੀ ਦਿੱਤੇ ਜਾਣ ਬਾਰੇ ਕੋਲੀਜੀਅਮ ਦੀ ਸਿਫਾਰਿਸ਼ ਨੂੰ ਠੁਕਰਾ ਦਿੱਤਾ ਸੀਗਾ। ਉੱਤਰਾਖੰਡ ਹਾਈ ਕੋਰਟ ਦੇ ਚੀਫ ਜਸਟਿਸ ਜਿਹੜੇ ਨੇ KM ਜੋਸਫ ਉਹਨਾਂ ਦੇ ਮੁੱਦੇ ਦੇ ਉੱਤੇ ਸੁਪਰੀਮ ਕੋਰਟ ਦੇ 4 ਸੀਨੀਅਰ ਜੱਜ ਇਕਜੁੱਟ ਜਿਹੜੇ ਆ ਜੀ ਉਹ ਹੋ ਗਏ ਆ ਔਰ ਇਹੀ ਵਜ੍ਹਾ ਹੈ ਕਿ ਇਹਦੇ ਨਾਲ ਭਾਰਤ ਦੇ ਚੀਫ ਜਸਟਿਸ ਦੇ ਉੱਤੇ ਕੋਲੀਜੀਅਮ ਦੀ ਰਸਮੀ ਮੀਟਿੰਗ ਬੁਲਾਏ ਜਾਣ ਲਈ ਦਬਾਅ ਵੱਧ ਗਿਆ। ਸੂਤਰ ਜਿਹੜੇ ਆ ਜੀ ਉਹ ਕੁਝ ਦੱਸ ਰਹੇ ਆ ਕਿ ਇਹ ਜਿਹੜੀ ਕੋਲੀਜੀਅਮ ਦੀ ਮੀਟਿੰਗ ਹੈ ਜੀ ਇਹ ਅੱਜ ਸ਼ਾਇਦ ਜਿਹੜੀ ਆ ਉਹ ਹੋ ਰਹੀ ਆ। ਇਹ ਕਿਹਾ ਜਾ ਰਿਹਾ ਜੀ ਕਿ ਭਾਰਤ ਦੇ ਚੀਫ ਜਸਟਿਸ ਦੀਪਕ ਮਿਸ਼ਰਾ ਹੋਰੀ ਅੱਜ ਇਹ ਮੀਟਿੰਗ ਜਿਹੜੀ ਆ ਉਹ ਸੱਦ ਸਕਦੇ ਆ। ਹਾਲਾਂਕਿ ਇਹਦੇ ਸੰਬੰਧੀ ਕੋਈ ਜਾਣਕਾਰੀ ਜਨਤਕ ਨਹੀਂ ਕੀਤੀ ਗਈ, ਪਰ ਬੋਰਡ ਦੇ 5 ਜੱਜਾਂ ਵੱਲੋਂ
ਕਿਸੇ ਸਮੇਂ ਵੀ ਇਹ ਮੀਟਿੰਗ ਜਿਹੜੀ ਹੈ ਜੀ ਉਹ ਕੀਤੀ ਜਾ ਸਕਦੀ ਹੈ, ਕਿਉਂਕਿ ਘਿਰ ਰਹੀ ਹੈ, ਸਰਕਾਰ ਵੀ ਘਿਰ ਰਹੀ ਹੈ, ਚੀਫ ਜਸਟਿਸ ਵੀ ਇਸ ਮੁੱਦੇ ਦੇ ਉੱਤੇ ਜਿਹੜਾ ਜੀ ਉਹ ਘਿਰ ਰਹੇ ਨੇ। ਸੁਪਰੀਮ ਕੋਰਟ ਦੇ 4 ਸੀਨੀਅਰ ਜੱਜਾਂ ਨੇ ਕੱਲ ਜਿਹੜਾ ਜੀ ਚੀਫ ਜਸਟਿਸ ਨਾਲ ਗੈਰ ਰਸਮੀ ਮੁਲਾਕਾਤ ਕੀਤੀ, ਜਿਹਦੇ ਚ ਮੈਮੋਰੰਡਮ ਆਫ ਪ੍ਰੋਸੀਜਰ ਤੇ ਜਸਟਿਸ KM ਜੋਸਫ ਦੇ ਨਾਂ ਨੂੰ ਸੁਪਰੀਮ ਕੋਰਟ ਦੇ ਜੱਜ ਦੇ ਵੱਲੋਂ ਨਿਯੁਕਤੀ ਲਈ ਕਈ ਵਾਰੀ ਸਿਫਾਰਸ਼ ਭੇਜੇ ਜਾਣ ਬਾਰੇ ਚਰਚਾ ਹੋਈ। ਜਿਹੜਾ 2 ਮਈ ਨੂੰ ਕਲੀਜ਼ਨ ਦੀ ਮੀਟਿੰਗ ਤੋਂ ਬਾਅਦ ਇਹ ਪਹਿਲਾ ਮੌਕਾ ਜਦੋਂ 4 ਸੀਨੀਅਰ ਜੱਜਾਂ ਨੇ ਮੀਟਿੰਗ ਜਿਹੜੀ ਹੈ ਉਹ ਕੀਤੀ ਹੋਏ, ਔਰ ਇਸ ਤੋਂ ਪਹਿਲਾਂ ਮੀਟਿੰਗ ਦੇ ਵਿੱਚ ਜਸਟਿਸ ਜੋਸਫ ਨੂੰ ਸੁਪਰੀਮ ਕੋਰਟ 'ਚ ਭੇਜੇ ਜਾਣ ਦੇ ਬਾਰੇ ਚਰਚਾ ਹੋਈ ਸੀ, ਜਿਹਨੂੰ ਮੁਲਤਵੀ ਕਰ ਦਿੱਤਾ ਗਿਆ ਸੀਗਾ। ਜਸਟਿਸ ਰੰਜਨ ਗੋਗੋਈ, ਜਸਟਿਸ ਕੋਰੀਨ ਜੋਸਫ, ਜਸਟਿਸ ਮਦਨ ਲਾਕਰ ਜਿਹੜੇ ਨੇ ਜੀ, ਇਹਨਾਂ ਨੇ ਚੀਫ ਜਸਟਿਸ ਦੀਪਕ ਮਿਸ਼ਰਾ ਹੋਰਾਂ ਦੇ ਨਾਲ ਉਹਨਾਂ ਦੇ ਚੈਂਬਰ ਦੇ ਵਿੱਚ ਜਿਹੜੀ ਮੁਲਾਕਾਤ ਕੀਤੀ, ਜਦੋਂ ਕਿ ਜੇ ਚਲਮੇਸ਼ਵਰ ਛੁੱਟੀ ਤੇ ਸਨ, ਉਹ ਮੀਟਿੰਗ ਦੇ ਵਿੱਚ ਮੌਜੂਦ ਨਹੀਂ ਸਨ, ਪਰ ਉਹਨਾਂ ਨੇ ਇੱਕ ਚਿੱਠੀ ਲਿਖ ਕੇ ਚੀਫ ਜਸਟਿਸ ਤੇ 3 ਹੋਰ ਸੀਨੀਅਰ ਜੱਜਾਂ ਨੂੰ ਜਸਟਿਸ ਜੋਸਫ ਨੂੰ ਸੁਪਰੀਮ ਕੋਰਟ ਭੇਜੇ ਜਾਣ ਦੇ ਮੁੱਦੇ ਦੇ ਉੱਤੇ ਆਪਣਾ ਪੱਖ ਜਿਹੜਾ ਜੀ ਉਹ ਸਾਫ਼ ਕਰ ਦਿੱਤਾ ਸੀਗਾ। ਇਹ ਉਹ ਚਾਰੇ ਦੇ ਚਾਰੇ ਜੱਜ ਉਹੀ ਨੇ ਜਿਹੜੇ ਮੀਡੀਆ ਦੇ ਸਾਹਮਣੇ ਆਏ ਸੀਗੇ, ਲੋਕਾਂ ਤੱਕ ਆਪਣੀ ਜਿਹੜੀ ਗੱਲ ਉਠਾਈ ਸੀ। ਮੁੱਦਾ ਕੀ ਸੀ? ਆਹੀ ਸੀਗਾ ਜੀ ਕਿ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਕਾਂਗਰਸ ਨੇ ਇੱਕ ਜਿਹੜੀ ਪਟੀਸ਼ਨ ਪਾਈ ਸੀਗੀ ਕਿ ਜਿਹੜਾ ਉਹਨਾਂ ਨੇ ਮਹਾਦੋਸ਼ ਵਾਲਾ ਮਾਮਲਾ ਸੀਗਾ, ਉਹ ਜਦੋਂ ਚਲੇ ਗਿਆ ਜੱਜ ਚੇਲਾਮੇਸ਼ਵਰ ਹੋਰਾਂ ਨੂੰ ਚਲੇ ਗਿਆ, ਉਹਨਾਂ ਤੋਂ ਸ਼ਾਮ ਨੂੰ ਵਾਪਸ ਲੈ ਲਿਆ ਸੁਣਵਾਈ ਤੋਂ 1 ਦਿਨ ਪਹਿਲਾਂ, ਔਰ ਦੇ ਦਿੱਤਾ ਗਿਆ ਜਿਹੜਾ ਸੀਗਾ ਜੀ ਜੂਨੀਅਰ ਜੱਜਾਂ ਨੂੰ। ਇਹੀ ਮੁੱਦਾ ਸੀਗਾ ਔਰ ਕੋਲੀਜ਼ੀਅਮ ਦਾ ਮੁੱਦਾ ਜਿਹੜਾ ਉਹ ਸੀਗਾ। ਹੁਣ ਫੇਰ ਇੱਕ ਵਾਰੀ ਉੱਠਿਆ, ਅੱਜ ਜਿਹੜੀ ਮੀਟਿੰਗ ਹੁੰਦੀ ਆ ਇਹਦੇ ਵਿੱਚ ਪਤਾ ਲੱਗੂਗਾ ਜੀ ਕਿ ਜਸਟਿਸ ਜੋਸਫ ਹੋਰਾਂ ਵਾਲਾ ਮਾਮਲਾ ਜਿਹੜਾ ਜੀ ਇਹਦੇ ਵਿੱਚ ਆਊਗਾ, ਕਿਉਂਕਿ ਉਸੇ ਮੁੱਦੇ ਦੇ ਉੱਤੇ ਹੀ ਮੀਟਿੰਗ ਹੋ ਰਹੀ ਹੈ, ਪਰ ਫੈਸਲਾ ਕੀ ਆਉਂਦਾ ਇਹ ਦੇਖਣ ਵਾਲੀ ਗੱਲ ਰਹੂਗੀ। ਬਿਲਕੁਲ ਜੀ, ਖਲਾਰਾ ਤਾਂ ਬਹੁਤ ਹੀ ਜ਼ਿਆਦਾ ਪਿਆ ਹੋਇਆ। ਤੇ ਅੱਗੇ ਕਰਨਾਟਕਾ ਦੇ ਵਿੱਚ ਚੋਣਾਂ ਕਰਕੇ ਜਿਹੜਾ ਪ੍ਰਚਾਰ ਆ ਉਸ ਦਾ ਰੌਲਾ ਗੋਲਾ ਤੇ ਖਤਮ ਹੋ ਗਿਆ, ਪਰ ਉਸ ਦੇ ਵਿੱਚ ਜਿਹੜੀ ਬਖਲਾਹਟ ਆ ਕਹਿੰਦੇ ਨਰਿੰਦਰ ਮੋਦੀ ਦੀ ਸਾਫ਼ ਦਿਸਦੀ ਸੀ, ਤੇ ਦੂਜੇ ਪਾਸੇ ਰਾਹੁਲ ਹੋਣੀ ਥੋੜੇ ਸ਼ਾਂਤੀ 'ਚ ਰਹੇ। ਐਕਚੁਅਲੀ ਜੀ ਕਹਿੰਦੇ ਨੇ ਕਿ ਵਿਰੋਧੀ ਧਿਰਾਂ ਜਿਹੜੀਆਂ ਸਿਆਸਤ ਦੇ ਵਿੱਚ, ਜਦੋਂ ਵਿਰੋਧੀ ਧਿਰਾਂ ਕਿਸੇ ਇੱਕ ਵਿਅਕਤੀ ਵਿਸ਼ੇਸ਼ ਨੂੰ ਨਿਸ਼ਾਨੇ ਤੇ ਲੈਣ, ਤੇ ਇਹਦਾ ਮਤਲਬ ਇਹੀ ਹੁੰਦਾ ਜੀ ਕਿ ਉਹਦੇ ਵਾਸਤੇ ਸਿਆਸਤ ਦੇ ਵਿੱਚ ਉਹਦੇ ਵਿੱਚ ਪੌਂ-ਬਾਰਾਂ ਨੇ ਉਸ ਬੰਦੇ ਦੀਆਂ। ਰਾਹੁਲ ਗਾਂਧੀ ਹੋਰਾਂ ਦੇ ਭਾਸ਼ਣਾਂ ਦੇ ਵਿੱਚ ਇਹ ਨਹੀਂ ਕਿਹਾ ਜਾ ਸਕਦਾ ਕਿ ਬਹੁਤ ਮੈਚੋਰਿਟੀ ਜਿਹੜੀ ਹੈ ਜੀ ਉਹ ਆ ਗਈ ਹੈ ਤੇ ਬੜੇ ਸ਼ਾਨਦਾਰ ਭਾਸ਼ਣ ਸੀਗੇ, ਮੁੱਦੇ ਤਾਂ ਉਹਨਾਂ ਵੀ ਕੋਈ ਨਾ ਉਠਾਏ, ਪਰ ਜਦੋਂ ਨਰਿੰਦਰ ਮੋਦੀ ਹੋਰਾਂ ਦੇ ਨਿਸ਼ਾਨੇ ਦੇ ਉੱਤੇ ਰਾਹੁਲ ਗਾਂਧੀ ਹੋਰੀ ਰਹੇ, ਭਾਰਤੀ ਜਨਤਾ ਪਾਰਟੀ ਦੇ ਨਿਸ਼ਾਨੇ ਤੇ ਰਾਹੁਲ ਗਾਂਧੀ ਰਹੇ, ਤਾਂ ਇਹਦਾ ਫਾਇਦਾ ਜਿਹੜਾ ਜੀ ਸਭ ਤੋਂ ਵੱਧ ਰਾਹੁਲ ਗਾਂਧੀ ਨੂੰ ਜਿਹੜਾ ਉਹ ਹੋਇਆ ਇਸ ਮਾਮਲੇ ਵਿੱਚ। ਇਹ ਮੰਨਣ ਵਾਲੀ ਗੱਲ ਹੈ, ਉਹ ਇਸ ਕਰਕੇ ਹੋਇਆ ਕਿ ਜਿਹੜਾ ਜੀ ਦੋਨਾਂ ਦੇ ਵਿਚਾਲੇ ਨਿਸ਼ਾਨਾ ਜਿਹੜਾ ਸੀ ਉਹ ਚੱਲਦਾ ਰਿਹਾ। ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਕਰਨਾਟਕ ਦੇ ਮੁੱਦਿਆਂ ਦੀ ਗੱਲ ਤਾਂ ਜਿਹੜੀ ਉਹ ਨਹੀਂ ਹੋਈ, ਪਰ ਇੰਨਾ ਜ਼ਰੂਰ ਹੈ ਜੀ ਕਿ ਕੇਂਦਰ ਦੀ ਗੱਲ ਜਿਹੜੀ ਉਹ ਹੁੰਦੀ ਰਹੀ। ਲਾਸਟ ਦਿਨ ਜਿਹੜਾ ਸੀਗਾ ਜੀ ਇੱਥੇ ਜਿਹੜੇ ਨਰਿੰਦਰ ਮੋਦੀ ਹੋਰੀ ਨੇ ਪ੍ਰਧਾਨ ਮੰਤਰੀ, ਉਹਨਾਂ ਨੇ ਜਿਹੜਾ ਐਪ ਹੈ ਉਹਦੇ ਰਾਹੀਂ ਆਪਣੇ ਜਿਹੜੇ ਉੱਥੇ ਵਰਕਰ ਨੇ ਉਹਨਾਂ ਨੂੰ ਸੰਬੋਧਨ ਕੀਤਾ। ਉਹਨਾਂ ਨੇ ਇਹ ਕਿਹਾ ਜੀ ਕਿ ਕਾਂਗਰਸ ਦੇ ਦਿਲ ਦੇ ਵਿੱਚ ਦਲਿਤਾਂ ਤੇ ਪਛੜੇ ਵਰਗਾਂ ਦੇ ਵਾਸਤੇ ਕੋਈ ਥਾਂ ਨਹੀਂ ਹੈਗੀ। ਉਹਨਾਂ ਨੇ ਦਾਅਵਾ ਕੀਤਾ ਕਿ ਸਰਕਾਰ ਤਾਕਤਵਰ ਤੇ ਖੁਸ਼ਹਾਲ ਭਾਰਤ ਦੇ ਡਾਕਟਰ ਭੀਮ ਰਾਓ ਅੰਬੇਦਕਰ ਹੋਰਾਂ ਦੇ ਸੁਪਨੇ ਨੂੰ ਸਾਕਾਰ ਕਰਨ ਦੇ ਵਾਸਤੇ ਕੰਮ ਕਰ ਰਹੀ ਹੈ ਸੈਂਟਰ ਦੀ। ਉਹਨਾਂ ਨੇ ਕਿਹਾ ਕਿ ਕਾਂਗਰਸ ਨੇ ਕਿਤੇ ਵੀ ਅੰਬੇਦਕਰ ਸਾਹਿਬ ਪ੍ਰਤੀ ਸਤਿਕਾਰ ਨਹੀਂ ਵਿਖਾਇਆ, ਔਰ ਉਹਨਾਂ ਨੇ ਇੱਕ ਹੋਰ ਤਸ਼ਬੀਹ ਜਿਹੜੀ ਇਤਿਹਾਸ ਦੀ ਦੇਤੀ, ਜਿਹੜੇ ਚਰਚਿਤ ਰਹੇ ਪਿਛਲੇ ਦਿਨਾਂ 'ਚ ਉਹਨਾਂ ਦੇ ਨਵੇਂ ਇਤਿਹਾਸ ਦੇ ਕੁਝ ਜਿਹੜੇ ਦੀ ਪੱਖ ਕਿ 1952 ਦੇ ਵਿੱਚ ਜਦੋਂ ਭੀਮ ਰਾਓ ਅੰਬੇਦਕਰ ਸਾਹਿਬ ਨੇ ਪਹਿਲੀ ਲੋਕ ਸਭਾ ਚੋਣ ਤੇ ਫਿਰ 53 ਦੇ ਵਿੱਚ ਬਾਂਦਰਾ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲੜੀ ਸੀ, ਤਾਂ ਕਾਂਗਰਸ ਨੇ ਉਹਨਾਂ ਨੂੰ ਹਰਾਉਣ ਲਈ ਸਾਰੀ ਤਾਕਤ ਜਿਹੜੀ ਹੈ ਉਹ ਲਾ ਦਿੱਤੀ। ਦੂਜੇ ਪਾਸੇ ਜਿੱਥੇ ਰਾਹੁਲ ਗਾਂਧੀ ਹੋਰਾਂ ਨੇ ਇਹ ਗੱਲ ਕਹੀ ਕਿ ਨਰਿੰਦਰ ਮੋਦੀ ਹੋਰੀ ਉਹਨਾਂ ਤੋਂ ਖਤਰਾ ਮਹਿਸੂਸ ਕਰਦੇ ਆ, ਔਰ ਉਹਨਾਂ ਨੇ ਕਿਹਾ ਕਿ ਉਹਦੇ ਪ੍ਰਧਾਨ ਮੰਤਰੀ ਬਣਨ ਤੇ ਇੱਛਾ ਜਤਾਏ ਜਾਣ ਵਾਲੇ ਬਿਆਨ ਦੇ ਉੱਤੇ ਪ੍ਰਤੀਕਿਰਿਆ ਸਿਰਫ ਧਿਆਨ ਵੰਡਣ ਦੇ ਵਾਸਤੇ ਹੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਜਿਹੜੇ ਨੇ ਉਹ ਨਿੱਜੀ ਹਮਲੇ ਬਾਰ-ਬਾਰ ਜਿਹੜੇ ਆ ਜੀ ਉਹ ਕਰਦੇ ਆ, ਔਰ ਦੂਜੇ ਪਾਸੇ ਇੱਕ ਪੱਖ ਇੱਕ ਹੋਰ ਬਹੁਤ ਅਹਿਮ ਰਿਹਾ ਜੀ, ਉਹ ਇਹ ਕਿ ਸ਼ਿਵ ਸੈਨਾ ਦਾ ਜਿਹੜਾ ਅਖਬਾਰ ਹੈ ਸਾਹਮਣਾ, ਉਹਦੇ ਵਿੱਚ ਜਿਹੜੀ ਸੰਪਾਦਕੀ ਲਿਖੀ ਗਈ ਹੈ ਉਹਦੇ ਵਿੱਚ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਦੀ ਜਿਹੜੀ ਜੀ ਉਹ ਜੰਮ ਕੇ ਤਾਰੀਫ ਕੀਤੀ ਗਈ ਹੈ, ਔਰ ਇਹ ਕਿਹਾ ਗਿਆ ਕਿ ਰਾਹੁਲ ਗਾਂਧੀ ਨੇ ਕਰਨਾਟਕ ਦੀ ਪੂਰੀ ਚੋਣ ਦੇ ਦੌਰਾਨ ਕਿਤੇ ਵੀ ਆਪਾ ਨਹੀਂ ਖੋਇਆ, ਔਰ ਉਹਨੇ ਆਲੋਚਨਾ ਜਿਹੜੀ ਹੈ ਸਨਮਾਨਜਨਕ ਢੰਗ ਦੇ ਨਾਲ ਜਿਹੜੀ ਉਹ ਕੀਤੀ, ਔਰ ਪ੍ਰਧਾਨ ਮੰਤਰੀ ਹੋਰਾਂ ਨੂੰ ਜੀ ਕਹਿ ਕੇ ਜਿਹੜਾ ਸੀਗਾ ਉਹ ਸੰਬੋਧਨ ਕੀਤਾ। ਜਦੋਂ ਕਿ ਸ਼ਿਵ ਸੈਨਾ ਇਹਦੇ ਵਿੱਚ ਜਿਹੜਾ ਜੀ ਇਹ ਕਹਿੰਦੀ ਹੈ ਕਿ
ਰਾਹੁਲ ਗਾਂਧੀ ਨੇ ਭਾਜਪਾ ਦੇ ਅੱਗੇ 2019 ਦੇ ਵਾਸਤੇ ਇੱਕ ਵੱਡੀ ਚੁਣੌਤੀ ਜਿਹੜੀ ਹੈ ਜੀ ਉਹ ਪੇਸ਼ ਕਰ ਦਿੱਤੀ ਹੈ। ਅਖਬਾਰ ਸਾਹਮਣਾ ਨੇ ਇਹ ਵੀ ਲਿਖਿਆ ਕਿ ਨਰਿੰਦਰ ਮੋਦੀ ਹੋਰੀ ਜਿਹੜੇ ਉਹਨਾਂ ਨੇ ਬਾਰ-ਬਾਰ ਆਪਣੀ ਪੇਸ਼ੈਂਸ ਜਿਹੜੀ ਹੈ ਜੀ ਇੱਥੇ ਲੂਜ਼ ਕੀਤੀ। ਉਹ ਹੇਠਲੇ ਪੱਧਰ ਤੱਕ ਦੀ ਰਾਜਨੀਤੀ ਜਿਹੜਾ ਜੀ ਉਹ ਕਰਨ ਦੇ ਵਾਸਤੇ ਗਏ। ਸ਼ਿਵ ਸੈਨਾ ਜਿਹੜੀ ਕਿ ਕੇਂਦਰ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੀ ਭਾਈਵਾਲ ਹੈ ਤੇ ਉਹ ਮਹਾਰਾਸ਼ਟਰ ਦੇ ਵਿੱਚ ਵੀ ਜਿਹੜੀ ਉੱਥੋਂ ਦੀ ਸੂਬੇ ਦੀ ਸਰਕਾਰ ਹੈ ਉਹਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੀ ਭਾਈਵਾਲ। ਜੀ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।